ਪਾਕਿਸਤਾਨ ਦੇ ਵਿੱਚ ਸਾਨੂੰ ਫਖਰ ਹੈ ਕਿ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੀ ਰਾਖੀ ਕਰਨ ਦੇ ਲਈ ਉਥੋਂ ਦੀ ਜਿਹੜੀ ਹਕੂਮਤ ਆ ਉਹ ਬੜੀ ਤੇਜ਼ੀ ਨਾਲ ਯਤਨਸ਼ੀਲ ਆ। ਮਰਦਮਸ਼ੁਮਾਰੀ ਦੇ ਵਿੱਚ ਇੱਕ ਵੱਖਰਾ ਕਾਲਮ ਜਿਹੜਾ ਹੈ ਉਹ ਬਣਿਆ। 5 ਸਾਲ ਇਹ ਲੜਾਈ ਜਿਹੜੀ ਆ ਉਹ ਲੜੀ ਹੈ। ਭਾਰਤ ਵਿੱਚ ਉਸੇ ਪ੍ਰਤੀਸ਼ਤ ਜਾਂ ਉਸੇ ਤਨਾਸਬ ਦੇ ਹਿਸਾਬ ਨਾਲ ਸਿੱਖਾਂ ਨੂੰ ਖਤਰਾ ਜਿਹੜਾ ਹੈ ਉਹ ਵੱਧ ਰਿਹਾ। ਬੰਬੇ ਦੀ ਫਿਲਮ ਇੰਡਸਟਰੀ ਜਿਹੜੀ ਆ ਉਹ ਰਾਮਾਇਣ ਮਹਾਭਾਰਤ ਤੇ ਹੋਰ ਹਿੰਦੂ ਜਿਹੜਾ ਇਤਿਹਾਸ ਆ ਉਹਦੇ ਆਧਾਰ ਦੇ ਉੱਤੇ ਬਥੇਰੇ ਨਾਟਕ ਚੇਟਕ ਤੇ ਫਿਲਮਾਂ ਬਣਾ ਕੇ ਉਹ ਪੂਰਾ ਘਰ ਭਰੀ ਬੈਠੇ। ਬਹੁਤ ਸਾਰੇ ਜਿਹੜੇ ਹਿੰਦੂ ਸੱਜਣ ਨੇ ਉਹ ਇਸ ਗੱਲ ਦੇ ਉੱਤੇ ਕਹਿੰਦੇ ਆ ਕਿ ਸਿੱਖੋ ਤੁਸੀਂ ਬੜੇ ਚੰਗੇ ਹੋ, ਮੁਸਲਮਾਨਾਂ ਨੇ ਤਾਂ ਬਹੁਤਾ ਹੀ ਵਧੀਆ ਕੀਤਾ ਹੋਇਆ। ਜਿਹੜਾ ਪੈਗੰਬਰ ਸਾਹਿਬ ਸਰਦਾਰ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਹੁਣ ਤੱਕ ਕੋਈ ਫੋਟੋ ਪੇਂਟਿੰਗ ਨਹੀਂ ਬਣਨ ਦਿੱਤੀ, ਸਾਡੇ ਤਾਂ ਬਾਹਲਾ ਹੀ ਮਾੜਾ ਹਾਲ ਆ। ਹੁਣ ਕਈ ਹਿੰਦੂ ਸੱਜਣ ਵੀ ਤਕਲੀਫ ਮੰਨਦੇ ਆ ਕਿ ਸਾਡੇ ਧਰਮ ਦੇ ਵਿੱਚ ਕੋਈ ਲੋਕ ਕੋਈ ਜਿਹੜਾ ਸਾਡੇ ਨਾਇਕ ਨੇ ਜਾਂ ਸਾਡੀਆਂ ਧਾਰਮਿਕ ਦੇਵੀ ਸ਼ਕਤੀ ਨਾਲ ਜਿਹੜੀਆਂ ਜਾਣੀਆਂ ਜਾਂਦੀਆਂ ਰੂਹਾਂ ਜਾਂ ਵੱਡੀਆਂ ਸਾਡੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਆ ਉਹ ਰੂਪ ਧਾਰਦੇ ਆ। ਆਪਣੇ ਧਰਮ ਵਿੱਚ ਪਹਿਲਾਂ ਤਾਂ ਆਪਾਂ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਪੇਂਟਿੰਗਾਂ ਨੂੰ ਫੋਟੋਆਂ ਨੂੰ ਮਾਨਤਾ ਦਿੱਤੀ, ਪਰ ਚਾਹੇ ਗਿਣਤੀ ਘੱਟ ਹੀ ਸੀ ਸਿੱਖਾਂ ਨੇ ਠੋਕ ਕੇ ਵਿਰੋਧ ਕੀਤਾ ਤੇ ਆਖਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਨੀਮੇਟਡ ਫਿਲਮਾਂ ਜਾਂ ਗੁਰੂ ਸਾਹਿਬਾਨ ਦੇ ਬਾਰੇ ਹੋਰ ਬਣਨ ਵਾਲੀਆਂ ਫਿਲਮਾਂ ਤੇ ਪਾਬੰਦੀ ਲਾਉਣ ਦਾ ਫੈਸਲਾ ਜਿਹੜਾ ਹੈ ਉਹ ਕਰਨਾ ਪਿਆ ਹੈ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਕਿਸਤਾਨ ਦੇ ਵਿੱਚ ਜਿਹੜਾ ਮਰਦਮਸ਼ੁਮਾਰੀ ਦਾ ਫਾਰਮ ਆ ਉਹਦੇ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕਰਨ ਦਾ ਸਮੁੱਚੇ ਸਿੱਖ ਜਗਤ ਵੱਲੋਂ ਜੀ ਆਇਆਂ ਕੀਤਾ ਗਿਆ, ਵੈਲਕਮ ਕੀਤਾ ਗਿਆ। ਤੇ ਪਾਕਿਸਤਾਨ ਦੇ ਵਿੱਚ ਸਾਨੂੰ ਫਖਰ ਹੈ ਕਿ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੀ ਰਾਖੀ ਕਰਨ ਦੇ ਲਈ ਉਥੋਂ ਦੀ ਜਿਹੜੀ ਹਕੂਮਤ ਆ ਉਹ ਬੜੀ ਤੇਜ਼ੀ ਨਾਲ ਯਤਨਸ਼ੀਲ ਆ। ਇਸ ਤੋਂ ਪਹਿਲਾਂ ਵੀ ਜਦੋਂ ਵੀ ਅਸੀਂ ਦੇਖਦੇ ਹਾਂ, ਚਾਹੇ ਉਹ ਨਾਨਕਸ਼ਾਹੀ ਕੈਲੰਡਰ ਦਾ ਮਸਲਾ, ਚਾਹੇ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਾਉਣ ਦਾ ਮਸਲਾ ਹੈ, ਜਾਂ ਸਾਡੇ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ ਹੋਰ ਮਸਲਾ, ਪਾਕਿਸਤਾਨ ਦੇ ਵਿੱਚ ਉਥੋਂ ਦੀ ਹਕੂਮਤ ਸਿੱਖਾਂ ਨੂੰ ਸਹੀ ਅਤੇ ਸਪਸ਼ਟ ਤੌਰ ਦੇ ਉੱਤੇ ਜਿਹੜੀ ਅੱਛੀ, ਜਿਹਨੂੰ ਹਾਂ ਪੱਖੀ ਸੋਚ ਕਹਿੰਦੇ ਆ, ਉਹਦੇ ਤਹਿਤ ਕੰਮ ਕਰਦੀ ਆ। ਇਹਦੇ ਉਲਟ ਜਿਸ ਮੁਲਕ ਭਾਰਤ ਵਿੱਚ ਸਿੱਖ 1947 ਮੌਕੇ ਆਏ ਸੀ, ਇੱਥੋਂ ਦੀ ਹਕੂਮਤ ਦਾ, ਇੱਥੋਂ ਦੇ ਸਿਸਟਮ ਦਾ ਇਹ ਆ ਵੀ ਸਿੱਖਾਂ ਦੇ ਧਰਮ ਨੂੰ, ਸਿੱਖਾਂ ਦੀ ਬੋਲੀ ਨੂੰ, ਸਿੱਖਾਂ ਦੇ ਸੱਭਿਆਚਾਰ ਨੂੰ ਕਿਵੇਂ ਜਿਹੜਾ ਮਲੀਨ ਕੀਤਾ ਜਾਵੇ, ਧੁੰਦਲਾ ਕੀਤਾ ਜਾਵੇ, ਸਿੱਖਾਂ ਦੀ ਪਛਾਣ ਜਿਹੜੀ ਆ ਉਹਨੂੰ ਮੇਟਿਆ ਜਾਵੇ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨਿਆ ਜਾਵੇ। ਸੋ ਜਦੋਂ ਭਾਰਤ ਅਤੇ ਪਾਕਿਸਤਾਨ ਦੋਨਾਂ ਮੁਲਕਾਂ ਦੇ ਮੁਤਲਕ ਸਿੱਖ ਕੌਮ ਦੇ ਹੱਕਾਂ ਅਤੇ ਹਿੱਤਾਂ ਦੀ ਤੁਲਨਾ ਕੀਤੀ ਜਾਵੇ ਵੀ ਕਿਹੋ ਜਿਹਾ ਹਿਸਾਬ ਕਿਤਾਬ ਆ, ਤਾਂ ਦਿਨੋਂ ਦਿਨ ਜਿਹੜਾ ਪਾਕਿਸਤਾਨ ਆ ਉੱਥੇ ਸਿੱਖ ਹੌਲੀ ਹੌਲੀ ਆਪਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਨ ਵਾਲੇ ਪਾਸੇ ਨੂੰ ਜ਼ਿਆਦਾ ਮਜ਼ਬੂਤ ਹੁੰਦੇ ਦਿਖ ਰਹੇ ਆ। ਭਾਰਤ ਵਿੱਚ ਉਸੇ ਪ੍ਰਤੀਸ਼ਤ ਜਾਂ ਉਸੇ ਤਨਾਸਬ ਦੇ ਹਿਸਾਬ ਨਾਲ ਸਿੱਖਾਂ ਨੂੰ ਖਤਰਾ ਜਿਹੜਾ ਹੈ ਉਹ ਵੱਧ ਰਿਹਾ ਹੈ। ਤੇ ਅੱਜ ਜਦੋਂ ਇਹ ਖਬਰ ਸਾਰੇ ਸੰਸਾਰ ਦੇ ਵਿੱਚ ਛਾਈ ਹੋਈ ਆ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਮਾਨਤਾ ਮਿਲੀ ਆ, ਤਾਂ ਹਰ ਇੱਕ ਨੂੰ ਇਸ ਗੱਲ ਦਾ ਚੰਗਾ ਲੱਗਿਆ, ਵਧੀਆ ਲੱਗਿਆ। ਲੋਕਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ, ਮੁਬਾਰਕਬਾਦ ਦਿੱਤੀ ਆ। ਅਸੀਂ ਜਿੱਥੇ ਪਾਕਿਸਤਾਨ ਦੇ ਇੰਤਜ਼ਾਮੀਆਂ ਨੂੰ ਇਸ ਚੰਗੇ ਕਰਮ ਲਈ, ਚੰਗੇ ਕਦਮ ਲਈ ਧੰਨਵਾਦ ਕਰਦੇ ਹਾਂ, ਉੱਥੇ ਨਾਲ ਦੀ ਨਾਲ ਸਮੁੱਚੇ ਸਿੱਖ ਜਗਤ ਨੂੰ
ਇਸ ਗੱਲ ਲਈ ਮੁਬਾਰਕਬਾਦ ਦਿੰਦੇ ਆ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਇੱਕ ਵੱਖਰੀ ਕੌਮ ਵੱਲੋਂ ਮਾਨਤਾ ਮਿਲੀ ਹੈ। ਮਰਦਮਸ਼ੁਮਾਰੀ ਦੇ ਵਿੱਚ ਇੱਕ ਵੱਖਰਾ ਕਾਲਮ ਜਿਹੜਾ ਹੈ ਉਹ ਬਣਿਆ। 5 ਸਾਲ ਇਹ ਲੜਾਈ ਜਿਹੜੀ ਆ ਉਹ ਲੜੀ ਹੈ। ਹੁਣ ਕੌਮੀ ਅਸੈਂਬਲੀ ਵਿੱਚ ਸਿੱਖਾਂ ਨੂੰ ਵੱਖਰੀਆਂ ਸੀਟਾਂ ਮਿਲਣ ਦੀ ਵੀ ਚਰਚਾ ਹੋ ਰਹੀ ਆ। ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਇਹ ਕਾਰਜ ਜਿਹੜਾ ਹੈਗਾ ਹੋਇਆ ਤੇ ਅਸੀਂ ਸਮਝਦੇ ਹਾਂ ਕਿ ਇਹ ਇੱਕ ਚੰਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਫੈਸਲਾ ਹੈ। ਦੂਸਰਾ ਜਿਹੜਾ ਮਸਲਾ ਅੱਜ ਦਾ ਹੈ ਉਹ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਉਹਨੇ ਬੀਤੇ ਦੌਰ ਦੇ ਵਿੱਚ ਗੱਲਾਂ ਬਾਤਾਂ ਬਹੁਤ ਚੰਗੇ ਫੈਸਲੇ ਕੀਤੇ ਆ ਤੇ ਜਦੋਂ ਕੋਈ ਚੰਗਾ ਫੈਸਲਾ ਆਉਂਦਾ ਹੈ ਉਦੋਂ ਸਾਨੂੰ ਚੰਗਾ ਲੱਗਦਾ ਹੈ। ਤੇ ਅੱਜ ਉਹਨਾਂ ਦਾ ਇਹ ਫੈਸਲਾ ਸਵਾਗਤਯੋਗ ਹੈ ਕਿ ਸਿੱਖ ਗੁਰੂਆਂ ਅਤੇ ਪਰਿਵਾਰਕ ਮੈਂਬਰਾਂ ਬਾਰੇ ਫਿਲਮਾਂ ਉੱਤੇ ਰੋਕ ਜਿਹੜਾ ਹੈਗਾ, ਫਿਲਮਾਉਣ ਦੇ ਉੱਤੇ ਰੋਕ ਲਾਉਣ ਦਾ ਜਿਹੜਾ ਫੈਸਲਾ ਉਹ ਕੀਤਾ ਗਿਆ। ਭਾਵੇਂ ਇਹ ਪਹਿਲਾਂ ਵੀ ਹੋ ਚੁੱਕਿਆ ਮਾਮਲਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਸਟਮ ਦੇ ਅੰਦਰ ਬਹੁਤ ਸਾਰੇ ਇਹੋ ਜਿਹੇ ਲੋਕ ਸਰਗਰਮ ਨੇ ਜਿਹੜੇ ਨਾਟਕਾਂ ਨੂੰ ਜਾਂ ਫਿਲਮਾਂ ਵਾਲਿਆਂ ਨੂੰ ਇਹ ਖੁੱਲ੍ਹ ਦੇਣੀ ਚਾਹੁੰਦੇ ਆ। ਉਹ ਲੋਕ ਜਿਨ੍ਹਾਂ ਦੇ ਬਾਰੇ ਇੱਥੇ ਅੰਮ੍ਰਿਤਸਰ ਦੇ ਵਿੱਚ ਜਾਂ ਮੀਡੀਆ ਦੇ ਨਾਲ ਸੰਬੰਧਿਤ ਲੋਕਾਂ ਨੂੰ ਜਾਂ ਪੰਥਕ ਸਫਾਂ 'ਚ ਵਿਚਰਦੇ ਲੋਕਾਂ ਨੂੰ ਕੋਈ ਭੁਲੇਖਾ ਨਹੀਂ, ਉਹ 150 ਬੰਦਾ ਇਹੋ ਜਿਹਾ ਕਾਫੀ ਜ਼ਿਆਦਾ ਅਹਿਮ ਬਣਿਆ ਫਿਰਦਾ। ਔਰ ਜਿਹੜੀ ਇਹ ਤੋਂ ਪਹਿਲਾਂ 4 ਸਾਹਿਬਜ਼ਾਦੇ ਕਾਰਟੂਨ ਫਿਲਮ ਬਣੀ, ਜਾਂ ਨਾਨਕ ਸ਼ਾਹ ਫਕੀਰ ਫਿਲਮ ਬਣੀ, ਜਾਂ ਹੁਣ ਦਾਸਤਾਨ ਨੇ ਸਰਹੰਦ ਫਿਲਮ ਦਾ ਵਿਵਾਦ ਆ, ਇਹਨਾਂ ਸਾਰੇ ਰੌਲਿਆਂ ਵਿੱਚ ਉਹਨਾਂ ਬੰਦਿਆਂ ਦੀ ਸ਼ੱਕੀ ਭੂਮਿਕਾ ਜਿਹੜੀ ਆ ਉਹ ਜ਼ਾਹਿਰ ਹੋਈ ਆ। ਉਹਨਾਂ ਲੋਕਾਂ ਨੇ ਫਿਲਮਾਂ ਵਾਲਿਆਂ ਨੂੰ ਓਕੇ ਕੀਤਾ ਕਿ ਤੁਸੀਂ ਫੱਟੇ ਚੱਕ ਦਿਓ, ਇੱਥੋਂ ਤੱਕ ਕਿ ਕੁਛ ਇਹੋ ਜਿਹੇ ਮੁਲਾਜ਼ਮ ਜਾਂ ਇਹੋ ਜਿਹੇ ਜਿਹੜੇ ਅਹੁਦੇਦਾਰ ਵੀ ਹੈਗੇ ਆ, ਜਾਂ ਇਉਂ ਕਹੀਏ ਜਿਨ੍ਹਾਂ ਦਾ ਪ੍ਰਭਾਵ ਆ, ਜਿਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਧਰਮ ਪ੍ਰਚਾਰ ਕਮੇਟੀ ਜਾਂ ਬਾਦਲ ਧਿਰ ਦੇ ਵਿੱਚ ਪ੍ਰਭਾਵ ਆ, ਬਈ ਇਹ ਜੀ ਬੜੇ ਸਿਆਣੇ ਨੇ, ਉਹ ਪਤਾ ਨਹੀਂ ਕਾਹਦੇ ਸਿਆਣੇ ਆ, ਐਡਾ ਕਮਲ ਕੁੱਟ ਰਹੇ ਨੇ ਤੇ ਕਹਿ ਰਹੇ ਨੇ ਕਿ ਜੀ ਗੁਰੂ ਸਾਹਿਬਾਨ ਦੀਆਂ ਫੋਟੋਆਂ ਜਾਂ ਗੁਰੂ ਸਾਹਿਬਾਨ ਦੇ ਜਿਹੜੇ ਹੈਗੇ ਆ ਪਾਤਰ ਉਹ ਫਿਲਮਾਉਣੇ ਚਾਹੀਦੇ ਨੇ। ਤੋ ਇਹ ਚੀਜ਼ ਜਿਹੜੀ ਅੰਦਰ ਖਾਤੇ ਕੁਝ ਲੋਕਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਸੀ, ਫਿਰ ਰੌਲਾ ਪੈਂਦਾ ਸੀ। ਤੇ ਅਸੀਂ ਇੱਕ ਇੱਥੇ ਮੈਂ ਗੱਲ ਚੇਤੇ ਕਰਾਉਣੀ ਚਾਹੁੰਦਾ, ਇੱਕ ਵਾਰੀ ਵਿਸਾਖੀ ਸੀਗੀ ਜਦੋਂ ਨਾਨਕ ਸ਼ਾਹ ਫਕੀਰ ਫਿਲਮ ਦਾ ਮਸਲਾ ਉੱਠਿਆ। ਵਿਸਾਖੀ ਵਾਲੇ ਦਿਨ ਗੁਰਦੁਆਰਾ ਬੀ ਬਲਾਕ ਸ਼ਹੀਦਗੰਜ, ਜਿੱਥੇ 1978 ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਬਣਿਆ, ਉੱਥੇ ਸਮਾਗਮ ਸੀਗਾ ਤੇ ਅਸੀਂ ਦਲ ਖਾਲਸਾ ਵੱਲੋਂ ਉੱਥੇ ਗਏ ਸੀਗੇ। ਤੇ ਸਲਾਹ ਦੇ ਨਾਲ ਭਾਜੀ ਕੰਵਰਪਾਲ ਸਿੰਘ ਨੇ ਇਹ ਗੱਲਾਂ ਉੱਥੇ ਕਹੀਆਂ ਕਿ ਇਹਨਾਂ ਦਿਨਾਂ ਦੇ ਵਿੱਚ ਨਾਨਕ ਸ਼ਾਹ ਫਕੀਰ ਫਿਲਮ ਦਾ ਰੌਲਾ ਪਿਆ ਹੋਇਆ, ਜਿਵੇਂ 1978 ਮੌਕੇ ਇਸ ਜਗ੍ਹਾ ਤੇ ਜਿੱਥੇ ਆਪਾਂ ਅੱਜ ਸਮਾਗਮ ਕਰ ਰਹੇ ਹਾਂ, ਇਸ ਜਗ੍ਹਾ ਤੇ ਨਰਕਧਾਰੀਆਂ ਦਾ ਸਮਾਗਮ ਹੋਣਾ ਸੀ। ਤੇ ਸਿੱਖ ਅੱਜ ਤੱਕ ਨਹੀਂ ਸਮਝ ਸਕੇ ਕਿ ਬਾਦਲ ਦਲ ਦੀ, ਅਕਾਲੀ ਦਲ ਦੀ ਕੀ ਮਜਬੂਰੀ ਸੀ ਵੀ ਉਹਨਾਂ ਨਰਕਧਾਰੀਆਂ ਨੂੰ ਇੱਥੇ ਸਿੱਖੀ ਦੇ ਖਿਲਾਫ ਇਸ ਤਰੀਕੇ ਦਾ ਪ੍ਰੋਗਰਾਮ ਕਰਨ ਦਾ, ਵਿਸਾਖੀ ਵਾਲੇ ਦਿਨ ਕਰਨ ਦਾ ਮੌਕਾ ਦਿੱਤਾ ਗਿਆ। ਆਗਿਆ ਕਿਉਂ ਦਿੱਤੀ ਪ੍ਰਸ਼ਾਸਨ ਨੇ? ਉਵੇਂ ਹੀ ਹੁਣ ਇਹ ਨਹੀਂ ਸਮਝ ਲੱਗਦੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਕੀ ਬਿਪਤਾ ਪਈ ਹੋਈ ਆ ਕਿ ਨਾਨਕ ਸ਼ਾਹ ਫਕੀਰ ਫਿਲਮ ਆ ਜਿਹੜੀ ਉਹਨੂੰ ਮਨਜ਼ੂਰੀਆਂ ਦਿੱਤੀਆਂ ਗਈਆਂ, ਕਿਉਂਕਿ ਉਸ ਫਿਲਮ ਦੇ ਜਿਹੜਾ ਹਰਿੰਦਰ ਸਿੱਕਾ ਸੀ ਜਾਂ ਹੋਰ ਟੀਮ ਸੀ, ਉਹਨਾਂ ਦਾ ਇਹੀ ਕਹਿਣਾ ਸੀ ਕਿ ਸਾਨੂੰ, ਸਾਡੇ ਕੋਲੇ ਸਭ ਕੁਝ ਹੈਗਾ, ਸਾਨੂੰ ਅਕਾਲ ਤਖਤ ਸ਼੍ਰੋਮਣੀ ਕਮੇਟੀ ਤੋਂ ਚਿੱਠੀਆਂ ਮਿਲੀਆਂ ਹੋਈਆਂ ਨੇ। ਤੇ ਜਦੋਂ ਇਹ ਗੱਲ ਸਟੇਜ ਤੋਂ ਭਾਈ ਕੰਵਰਪਾਲ ਸਿੰਘ ਨੇ ਆਖੀ ਤਾਂ ਨਾਲ ਇੱਕ ਗੱਲ ਇਹ ਵੀ ਆਖੀ ਕਿ ਇਸ ਸਮਾਗਮ ਦੇ ਵਿੱਚ 1978 ਦੇ ਉਸ ਸਾਕੇ ਚੋਂ ਨਿਕਲੀ ਹੋਈ ਲਹਿਰ ਦੇ ਨਾਲ ਸੰਬੰਧਿਤ ਬਹੁਤ ਸਾਰੇ ਆਗੂ ਬੈਠੇ ਨੇ ਤੇ ਜਿਨ੍ਹਾਂ ਦਾ ਨਾਂ ਵਿੱਚ ਆਉਂਦਾ ਕਿ ਇਹਨਾਂ ਨੇ ਇਸ ਫਿਲਮ ਨਾਲ ਜੁੜੀ ਹੋਈ ਸਾਰੀ ਜਿਹੜੀ ਕਹਾਣੀ ਆ ਜਾਂ ਫਿਲਮ ਨੂੰ ਦੇਖਿਆ ਤੇ ਪ੍ਰਵਾਨ ਕੀਤਾ। ਹੁਣ ਉਹ ਗੱਲ ਸੁਣਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਆ ਤੇ ਬਾਦਲ ਧਿਰ ਵਿੱਚ ਆ ਫੈਡਰੇਸ਼ਨ ਦਾ ਪੁਰਾਣਾ ਆਗੂ ਭਾਈ ਰਜਿੰਦਰ ਸਿੰਘ ਮਹਿਤਾ, ਉਹਨੇ ਫਿਰ ਦੁਬਾਰਾ ਮਾਈਕ ਤੇ ਆ ਕੇ ਆਪਦਾ ਪੱਖ ਰੱਖਿਆ ਕਿ ਅਸੀਂ ਫਿਲਮ ਦੇਖੀ ਆ ਪਰ ਅਸੀਂ ਉਹਨੂੰ ਮਨਾ ਕੀਤਾ ਹੈ।
फिर भाई जसवीर सिंह रोडे ਨੂੰ भी पेश होना ਪਿਆ पंथ ਦੇ ਉੱਥੇ ਸੰਗਤਾਂ ਦੇ ਸਾਹਮਣੇ। ਉਹਨਾਂ ਨੇ ਵੀ ਕਿਹਾ ਕਿ ਅਸੀਂ ਫਿਲਮ ਦੇਖੀ ਆ ਤੇ ਅਸੀਂ ਇਸ ਨੂੰ ਮਨਾ ਕੀਤਾ। ਪਰ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਸਦਾ ਹੀ ਚੱਲਦੀ ਰਹੀ ਕਿ ਮਨਾ ਕੀਤਾ ਤਾਂ ਹਰੇਕ ਹੀ ਕਹੀ ਜਾਂਦਾ, ਫਿਰ ਫਿਲਮ ਦੀਆਂ ਮਨਜ਼ੂਰੀਆਂ ਕਿਉਂ ਕੌਣ ਦੇਈ ਜਾਂਦਾ। ਸੋ ਜਿਹੜੀ ਹਰਿੰਦਰ ਸਿੱਕੇ ਵੇਲੇ ਗੱਲ ਚੱਲੀ ਸੀ ਕਿ ਬਾਹਰ ਤਾਂ ਸਾਰੇ ਹੀ ਕਹਿੰਦੇ ਨੇ ਸੰਗਤ ਦੇ ਸਾਹਮਣੇ ਸਟੇਜਾਂ ਦੇ ਉੱਤੇ ਕਿ ਅਸੀਂ ਇਸ ਫਿਲਮ ਨੂੰ ਮਨਾ ਕੀਤਾ ਹੈ, ਪਰ ਅੰਦਰ ਖਾਤੇ ਕੋਈ ਕਹਾਣੀ ਹੋਰ ਲੱਗਦੀ ਆ। ਇਹੀ ਗੱਲ ਹੁਣ ਦਾਸਤਾਨ ਏ ਸਰਹੰਦ ਫਿਲਮ ਮੌਕੇ ਅਸੀਂ ਮਹਿਸੂਸ ਕੀਤੀ ਆ। ਮੇਰੀ ਖੁਦ ਵੀ ਇਸ ਫਿਲਮ ਵਾਲਿਆਂ ਨਾਲ ਗੱਲ ਹੋਈ ਸੀ। ਉਹ ਕਹਿੰਦੇ ਸਾਡੇ ਕੋਲੇ ਸਭ ਕੁਛ ਆ ਜੀ, ਅਸੀਂ ਤੁਹਾਨੂੰ ਦਿਖਾ ਦਿਆਂਗੇ, ਸਾਡੇ ਕੋਲੇ ਮਨਜ਼ੂਰੀ ਹੈ। ਖੈਰ ਹੁਣ ਇਹ ਮਸਲਾ ਜਿਹੜਾ ਹੈ ਇਹਦੇ ਉੱਤੇ ਸ਼੍ਰੋਮਣੀ ਕਮੇਟੀ ਬੜੀ ਕਸੂਤੀ ਫਸ ਗਈ ਸੀ। ਧੰਨਵਾਦ ਆ ਉਹਨਾਂ ਸਾਰੇ ਸਿੱਖ ਨੌਜਵਾਨਾਂ ਦਾ ਜਿਨ੍ਹਾਂ ਨੂੰ ਅਜੇ ਵੀ ਪੰਥਕ ਫਰਜ਼ ਨਿਭਾਉਣ ਦਾ ਚੇਤਾ ਵਾ ਤੇ ਉਹਨਾਂ ਨੇ ਇਹ ਪਰਵਾਹ ਨਹੀਂ ਕੀਤੀ ਕਿ ਲੋਕ ਕੀ ਕਹਿੰਦੇ ਆ। ਉਹਨਾਂ ਨੇ ਇਹ ਦੇਖਿਆ ਕਿ ਸਾਡਾ ਇਤਿਹਾਸ, ਸਾਡਾ ਫਲਸਫਾ ਜਿਹੜਾ, ਕਿਉਂਕਿ ਇੱਕ ਵਾਰੀ ਜਦੋਂ ਇਹ ਖੁੱਲ੍ਹ ਮਿਲ ਗਈ, ਮੈਂ ਇਹ ਗੱਲ ਜਿਹੜੇ ਕਈ ਸਾਡੇ ਭਰਾ ਨਹੀਂ ਇਸ ਮਸਲੇ ਬਾਰੇ ਜਾਣਦੇ ਹੋਣਗੇ ਉਹਨਾਂ ਦੇ ਸਮਝ ਲਈ ਸਮਝਾਉਣੀ ਚਾਹੁੰਦਾ ਕਿ ਬੰਬੇ ਦੀ ਫਿਲਮ ਇੰਡਸਟਰੀ ਜਿਹੜੀ ਆ ਉਹ ਰਮਾਇਣ, ਮਹਾਭਾਰਤ ਤੇ ਹੋਰ ਹਿੰਦੂ ਜਿਹੜਾ ਇਤਿਹਾਸ ਆ ਉਹਦੇ ਆਧਾਰ ਦੇ ਉੱਤੇ ਬਥੇਰੇ ਨਾਟਕ ਚੇਟਕ ਤੇ ਫਿਲਮਾਂ ਬਣਾ ਕੇ ਉਹ ਪੂਰਾ ਘਰ ਭਰੀ ਬੈਠੇ ਆ। ਹੁਣ ਤਾਂ ਜਿਹੜਾ ਇਸ ਹਿੰਦੂ ਇਤਿਹਾਸ ਤੇ ਮਿਥਿਹਾਸ ਦੇ ਕਿਰਦਾਰਾਂ ਦੇ ਬਹਾਨੇ ਕੁਝ ਹੋਰ ਗੜਬੜਾਂ ਕੀਤੀਆਂ ਜਾ ਸਕਦੀਆਂ ਸੀ, ਉਹ ਵੀ ਕਰਕੇ ਰੱਜੇ ਪਏ ਆ। ਤੁਹਾਨੂੰ ਚੇਤਾ ਹੋਣਾ ਜਦੋਂ ਪੀਕੇ ਫਿਲਮ ਆਈ ਸੀ ਉਹਦੇ ਚ ਸ਼ਿਵ ਜੀ ਦਾ ਪਾਤਰ ਬਣਾ ਕੇ ਕਿਵੇਂ ਉਹਦਾ ਜਲੂਸ ਕੱਢਿਆ ਗਿਆ, ਜਾਂ ਹੋਰ ਕਈ ਫਿਲਮਾਂ ਦੇ ਵਿੱਚ ਜਿਹੜੇ ਹਿੰਦੂ ਪਾਤਰ ਨੇ ਜਿਨ੍ਹਾਂ ਦਾ ਇਤਿਹਾਸ ਵਿੱਚ ਜਾਂ ਉਹਨਾਂ ਦੇ ਧਰਮ ਦੇ ਵਿੱਚ ਬੜਾ ਸਤਿਕਾਰ ਆ, ਉਹਨਾਂ ਨਾਇਕਾਂ ਨੂੰ ਕਿਵੇਂ ਤਿਰਸਕਾਰ ਭਰੇ ਲਹਿਜੇ ਚ ਪੇਸ਼ ਕਰਦੇ ਆ ਫਿਲਮਾਂ ਵਾਲੇ। ਤੇ ਉਹ ਸਾਰਾ ਕੁਝ ਜਿਹੜਾ ਹੈਗਾ ਹਾਂ ਪੱਖੀ ਨਾ ਪੱਖੀ ਉਹ ਹਿੰਦੂ ਭਾਈਚਾਰੇ ਨੂੰ ਕਿੱਥੇ ਕੁ ਲਿਜਾ ਕੇ ਖੜਾ ਕਰਤਾ ਕਿ ਅੱਜ ਬਹੁਤ ਸਾਰੇ ਜਿਹੜੇ ਹਿੰਦੂ ਸੱਜਣ ਨੇ ਉਹ ਇਸ ਗੱਲ ਦੇ ਉੱਤੇ ਕਹਿੰਦੇ ਆ ਕਿ ਸਿੱਖੋ ਤੁਸੀਂ ਬੜੇ ਚੰਗੇ ਹੋ, ਮੁਸਲਮਾਨਾਂ ਨੇ ਤਾਂ ਬਹੁਤਾ ਹੀ ਵਧੀਆ ਕੀਤਾ ਹੋਇਆ। ਜਿਹੜਾ ਪੈਗੰਬਰ ਸਾਹਿਬ ਸਰਦਾਰ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਹੁਣ ਤੱਕ ਕੋਈ ਫੋਟੋ ਪੇਂਟਿੰਗ ਨਹੀਂ ਬਣਨ ਦਿੱਤੀ, ਸਾਡੇ ਤਾਂ ਬਾਹਲਾ ਹੀ ਮਾੜਾ ਹਾਲ ਆ। ਹੁਣ ਕਈ ਹਿੰਦੂ ਸੱਜਣ ਵੀ ਤਕਲੀਫ ਮੰਨਦੇ ਆ ਕਿ ਸਾਡੇ ਧਰਮ ਦੇ ਵਿੱਚ ਕੋਈ ਲੋਕ, ਕੋਈ ਜਿਹੜਾ ਸਾਡੇ ਨਾਇਕ ਨੇ ਜਾਂ ਸਾਡੀਆਂ ਧਾਰਮਿਕ ਦੇਵੀ ਸ਼ਕਤੀ ਨਾਲ ਜਿਹੜੀਆਂ ਜਾਣੀਆਂ ਜਾਂਦੀਆਂ ਰੂਹਾਂ ਜਾਂ ਵੱਡੀਆਂ ਸਾਡੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਆ, ਉਹ ਰੂਪ ਧਾਰਦੇ ਆ। ਕੋਈ ਰਾਮਚੰਦਰ ਬਣਦਾ, ਕੋਈ ਕ੍ਰਿਸ਼ਨ ਬਣਦਾ, ਜਾਂ ਕੋਈ ਹੋਰ ਦੇਵੀ ਦੇਵਤਿਆਂ ਦਾ ਰੂਪ ਧਾਰਨ ਕਰਦੇ ਆ, ਪਰ ਆਮ ਜੀਵਨ ਵਿੱਚ ਉਹ ਬੰਦੇ ਇਹੋ ਜਿਹੇ ਨਹੀਂ ਹੁੰਦੇ। ਹੁਣ ਸਭ ਨੂੰ ਪਤਾ ਕਿ ਅਰੁਣ ਗੋਇਲ ਜਿਹੜਾ ਰਾਮਾਨੰਦ ਸਾਗਰ ਵਾਲੀ ਰਮਾਇਣ ਦੇ ਵਿੱਚ ਰਾਮਚੰਦਰ ਬਣਿਆ ਸੀ, ਜਾਂ ਜਿਹੜੀ ਦੀਪਕਾ ਨਾਂ ਦੀ ਕੁੜੀ ਸੀਤਾ ਬਣੀ ਸੀ, ਉਹ ਆਮ ਜੀਵਨ ਦੇ ਵਿੱਚ ਤਾਂ ਫਿਲਮੀ ਕਲਾਕਾਰ ਨੇ। ਉਹ ਇਵੇਂ ਨਿਤਿਸ਼ ਭਾਰਦਵਾਜ ਕ੍ਰਿਸ਼ਨ ਬਣਿਆ ਸੀ, ਇਵੇਂ ਹੋਰ ਕਲਾਕਾਰ ਨੇ। ਇਹਨਾਂ ਸਾਰੇ ਕਲਾਕਾਰਾਂ ਦਾ ਕੰਮ ਆਰਟ ਦੇ ਰਾਹੀਂ, ਕਲਾ ਦੇ ਰਾਹੀਂ ਆਪਦੀ ਕੋਈ ਵੀ ਰੋਲ ਜਿਹੜਾ ਉਹਨਾਂ ਨੂੰ ਮਿਲੇ ਕਿਸੇ ਫਿਲਮ 'ਚ ਉਹ ਕਰ ਸਕਦੇ ਆ। ਮਤਲਬ ਕਿ ਇੱਕ ਫਿਲਮ 'ਚ ਜਿਹੜੇ ਬੰਦੇ ਨੇ ਕਿਸੇ ਮਾੜੇ ਭੈੜੇ ਖਲਨਾਇਕ ਦਾ ਰੋਲ ਨਿਭਾਇਆ ਹੋਵੇ, ਉਹ ਕਿਸੇ ਹੋਰ ਧਾਰਮਿਕ ਜਾਂ ਆਮ ਫਿਲਮ ਦੇ ਵਿੱਚ ਕੋਈ ਧਾਰਮਿਕ ਸ਼ਖਸੀਅਤ ਦਾ ਰੋਲ ਵੀ ਕਰ ਸਕਦਾ। ਤੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਹੁਣ ਸਮਝ ਲੱਗਣ ਲੱਗੀ ਆ ਕਿ ਅਸਲ ਵਿੱਚ ਇਹ ਜਿਹੜਾ ਖੁੱਲ੍ਹ ਦਿੱਤੀ ਗਈ ਆ ਇਹ ਮਾੜੀ ਆ। ਕਈ ਹਿੰਦੂ ਸੱਜਣ ਹੁਣ ਤਾਂ ਇਸ ਗੱਲ ਤੇ ਵੀ ਕਰਦੇ ਆ ਕਿ ਜਗਰਾਤਿਆਂ ਮੌਕੇ ਸਾਨੂੰ ਸਾਡੇ ਧਰਮ ਦੇ ਜਿਹੜੇ ਗ੍ਰੰਥ ਨੇ, ਜਿਹੜੇ ਸਾਡੇ ਵੇਦ, ਸਿਮਰਤ, ਸ਼ਾਸਤਰ ਜਾਂ ਹੋਰ ਹੈਗੇ ਆ ਪ੍ਰਾਣ ਵਗੈਰਾ, ਉਹਨਾਂ ਦੀ ਕਥਾ ਵਾਰਤਾ ਉਹਨਾਂ ਦੇ ਹਿਸਾਬ ਦੇ ਨਾਲ ਕੋਈ ਗੱਲ ਹੋਣੀ ਚਾਹੀਦੀ ਆ। ਪਰ ਹੁਣ ਕੀ ਹੁੰਦਾ ਵੀ ਡੀਜੇ ਵਾਲੇ ਆਉਂਦੇ ਆ ਤੇ ਫਿਲਮਾਂ ਦੇ ਗਾਣਿਆਂ ਦੀ ਤਰਜ਼ ਉੱਤੇ ਜੋੜ ਕੇ ਭੇਟਾ ਜਿਹਨੂੰ ਕਹਿੰਦੇ ਆ ਉਹ ਗਾਉਂਦੇ ਆ। ਮਹਾਮਾਈ ਜਗਰਾਤਾ ਜਾਂ ਹੋਰ ਵੀ ਉਹ ਚੀਜ਼ਾਂ ਸਾਨੂੰ ਹੁਣ ਕਈ ਜਿਹੜੀਆਂ ਨੇ ਉਹ ਜੱਚਦੀਆਂ ਨਹੀਂ, ਪ੍ਰਵਾਨ ਨਹੀਂ। ਇਹ ਹਿੰਦੂ ਭਾਈਚਾਰੇ ਦਾ ਦੁੱਖ ਵਾ। ਕੀ ਸਿੱਖ ਵੀ ਇਸ ਰਾਹ ਤੁਰਨਾ ਚਾਹੁੰਦੇ ਆ? ਕਿੰਨਾ ਸੰਤਾਪ ਭੋਗ ਰਹੇ ਨੇ ਜਿਨ੍ਹਾਂ ਨੂੰ ਸਮਝ ਆ ਚੁੱਕੀ ਆ ਹਿੰਦੂਆਂ ਨੂੰ। ਆ ਪਿੱਛੇ ਜੇ ਇੱਕ ਬਾਹਰ ਯੂਰਪ ਦੇ ਮੁਲਕ ਦੇ ਵਿੱਚ
एक मैगजीन वालियां ने बड़ियां कटड्डियां जियां हजरत मुहम्मद साहब दियां कह के भी हजरत मुहम्मद साहब दियां ने फोटोआं प्रचलित कीतियां, किन्ना खून खराबा किन्ना रौला पिया सी। ਆਪਣੇ ਧਰਮ ਵਿੱਚ ਪਹਿਲਾਂ ਤਾਂ ਆਪਾਂ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਪੇਂਟਿੰਗਾਂ ਨੂੰ ਫੋਟੋਆਂ ਨੂੰ ਮਾਨਤਾ ਦਿੱਤੀ। ਹੁਣ ਉਹਨਾਂ ਦੇ ਆਧਾਰ ਦੇ ਉੱਤੇ ਅੱਗੇ ਸ਼ੋਸ਼ੇਬਾਜ਼ੀ ਕਿ ਫਿਲਮਾਂ ਬਣਨਗੀਆਂ ਤੇ ਉਹ ਚੀਜ਼ ਜਿਹੜੀ ਆ ਕਿੱਥੇ ਜਾ ਕੇ ਖੜੂਗੀ। ਇਹ ਠੀਕ ਆ ਜਿਹੜੇ ਆਹ ਲੋਕ ਆਪਦੇ ਆਪ ਨੂੰ ਕਹਿੰਦੇ ਜੇ ਅਸੀਂ ਧਰਮ ਦਾ ਪ੍ਰਚਾਰ ਕਰਨਾ, ਮੰਨ ਲੈਂਦੇ ਆ ਕਿ ਪਹਿਲਾਂ 150 ਚੰਗੀਆਂ ਫਿਲਮਾਂ ਬਣਾਉਣਗੇ ਤੇ ਸਾਡੇ ਆ ਜਿਹੜੇ ਲੋਕ ਇਸ ਵੇਲੇ ਸਾਡੇ ਨਾਲ ਅਸਹਿਮਤ ਨੇ ਇਹ ਸਾਨੂੰ ਚੜਾਉਣਗੇ, ਕਹਿਣਗੇ ਦੇਖੋ ਤੁਸੀਂ ਤਾਂ ਐਵੇਂ ਵਿਰੋਧ ਕਰਦੇ ਰਹੇ ਹੋ, ਆ ਦੇਖੋ ਕਿੰਨੀ ਵਧੀਆ ਫਿਲਮ ਬਣਾਈ ਆ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨੂੰ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਦਰਸਾਉਂਦੀ ਫਿਲਮ ਆ, ਤੁਸੀਂ ਐਵੇਂ ਦਹਾਈਆਂ ਪਾਉਂਦੇ ਰਹਿੰਦੇ ਹੋ। ਚੰਗੀ ਗੱਲ ਵਾ, ਫਿਲਮਾਂ ਬਣਨੀਆਂ ਚਾਹੀਦੀਆਂ ਨੇ। ਇਸ ਤਰੀਕੇ ਦੇ ਨਾਲ ਪਹਿਲਾਂ ਉਹ 150 ਵਧੀਆ ਫਿਲਮਾਂ ਬਣਾਉਣਗੇ, 10-15 ਸਾਲ ਇਸ ਤਰੀਕੇ ਨਾਲ ਨਿਕਲਣਗੇ, ਫਿਰ ਥੋੜਾ ਜਿਹਾ ਘਸਮੈਲਾ ਕੰਮ ਹੋਊਗਾ। ਅਖੀਰ ਜਦੋਂ ਆਪਣੇ ਪੁੱਤ ਪੋਤੇ ਦੇਖਣਗੇ ਕਿ ਇਹਨਾਂ ਫਿਲਮਾਂ ਦੇ ਰਾਹੀਂ ਗੁਰੂ ਸਾਹਿਬਾਨ ਦੇ ਚੁਟਕਲੇ ਬਣਾਏ ਜਾ ਰਹੇ ਨੇ, ਮਜ਼ਾਕ ਉਡਾਇਆ ਜਾ ਰਿਹਾ। ਜਿਵੇਂ ਪੀਕੇ ਫਿਲਮ ਦੇ ਵਿੱਚ शिव जी भगवान का रूप धारण करके हथ च तरशूल फड़ के बाथरूम च बंद किया होया, वो बंदा उतों निकल के भजदा, फिर वो पब्लिक दे विच दी लोकां च हासड़ पैंदी है। ओहो जिहियां गल्लां साडे सिख नायकां दे रूप धारण करके फिल्मां च दिखाया करनगे ते फिर जिहड़े अज आ बैठे ने जिहड़े कहंदे आ कि फिल्मां दे विच दिखाउणा चाहीदा गुरु साहिबान नूं, ये तां होणे नहीं। पर इन्हां नूं लाहणतां जिहड़ियां ने उस मौके पिया करनगीਆਂ ते सानूं इस मौके आपदा फर्ज निभाउणा चाहीदा। ਇਹ सोच के कि अज जिहड़े आह फिरदे आ ना, हो सकदा इन्हां चों किसी दी भावना चंगी होवे, चलो आपां ਇਹੀ ਕਹਿ ਲੈਂਦੇ ਆ ਜਿਹੜੇ ਫਿਲਮਾਂ ਬਣਾਉਣੀਆਂ ਚਾਹੁੰਦੇ ਨੇ, ਪਰ ਇਹ ਗਰੰਟੀ ਇਹਨਾਂ ਤੋਂ ਕੌਣ ਲਊਗਾ ਕਿ ਇਹ ਇਦਾਂ ਹੀ ਰਹੂਗਾ। ਬਾਅਦ ਵਿੱਚ ਭੈੜੀਆਂ ਮਾੜੀਆਂ ਹਲਕੀਆਂ ਫਿਲਮਾਂ ਨਹੀਂ ਬਣਨਗੀਆਂ, ਸਾਨੂੰ ਲੋੜ ਹੀ ਕੋਈ ਨਹੀਂ। ਸਾਡਾ ਸ਼ਬਦ ਗੁਰੂ ਦਾ ਸਿਧਾਂਤ ਆ ਤੇ ਉਹ ਸਿੱਖ ਜਗਤ ਨੂੰ ਜਿਸ ਤਰੀਕੇ ਦੇ ਨਾਲ ਪੇਸ਼ ਕਰਨਾ ਚਾਹੀਦਾ, ਉਹਦੇ ਸਾਡੇ ਕੋਲੇ ਆਪਦੇ ਬੜੇ ਸੋਹਣੇ ਸਾਧਨ ਹੈਗੇ ਆ। ਇੱਥੇ ਕੋਈ ਗਿਣਤੀ ਨਹੀਂ, ਇੱਥੇ ਗੁਣਾਂ ਦੀ ਗੱਲ ਆ। ਤਾਂ ਗੁਣਾਂ ਦੇ ਹਿਸਾਬ ਦੇ ਨਾਲ ਸਿੱਖ ਜਗਤ ਦੇ ਵਿੱਚ ਬੜਾ ਸੋਹਣੇ ਤਰੀਕੇ ਨਾਲ ਕੰਮ ਚੱਲ ਰਿਹਾ ਤੇ ਹਰ ਮੌਕੇ ਸਿੱਖ ਇਤਿਹਾਸ ਅਤੇ ਸਿੱਖ ਫਲਸਫੇ ਦੇ ਰਾਖੇ ਆ ਜਿਹੜੇ, ਉਹ ਆਪਦੇ ਫਰਜ਼ ਨਿਭਾਉਂਦੇ ਆ। नहीं तो आ जिहड़ियां फिल्मां जिहियां आईयां ने हुण नूं कदों दियां लग लुग जांदियां, पर चाहे गिणती घट ही सी, सिखां ने ठोक के विरोध किया ते आखिर अज श्रोमणी गुरुद्वारा प्रबंधक कमेटी नूं एनीमेटेड फिल्मां जां गुरु साहिबान दे बारे होर बनन वालियां फिल्मां ते पाबंदी लाउण दा फैसला जिहड़ा है वो करना पिया है। सो असीं ये समझदे हां कि ये बड़ा चंगा होया, वधिया होया। ते ਅੱਜ ਸਾਨੂੰ ਇਹ ਵੀ ਚੇਤੇ ਆ ਕਿ ਜਿਹੜੇ ਅੱਜ ਦੇ ਪ੍ਰਬੰਧਕ ਨੇ ਇਹਨਾਂ ਨੂੰ ਤਾਂ ਆਪਦੀ ਸਿਆਸਤ ਚਾਹੀਦੀ ਆ। ਆਪਦੀ ਸਿਆਸਤ ਦੇ ਹਿਸਾਬ ਨਾਲ ਕਦੇ ਕੋਈ ਚੀਜ਼ ਚੰਗੀ ਕਦੇ ਮਾੜੀ। ਜੇਕਰ ਇਹਨਾਂ ਨੂੰ 4 ਪੈਸੇ ਮਿਲਦੇ ਹੋਣ ਤੇ ਇਹਨਾਂ ਨੂੰ 4 ਵੋਟਾਂ ਦਿਖਦੀਆਂ ਹੋਣ, ਇਹ ਬੜੀ ਮੌਜ ਨਾਲ ਕਹਿ ਦੇਣਗੇ ਕਿ ਇਹ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ। ਤੇ ਜੇ ਕਿਤੇ ਦੇਖੋ ਕਿ ਸੰਗਤਾਂ ਦਾ ਵਿਰੋਧ ਜ਼ਿਆਦਾ, ਬਹੁਤੇ ਲੋਕ ਇਸ ਦੇ ਖਿਲਾਫ ਨੇ, ਫਿਰ ਇਹ ਕਹਿ ਦੇਣਗੇ ਜੀ ਇਹ ਚੀਜ਼ ਮਾੜੀ ਆ। ਆਪਾਂ ਨੂੰ ਚੇਤੇ ਆ ਨਾ ਕਿ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠਾ ਸੀ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ, ਤਾਂ ਉਹਨਾਂ ਦਿਨਾਂ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਲਈ ਇੱਥੋਂ ਅਕਾਲ ਤਖ਼ਤ ਸਾਹਿਬ ਤੋਂ ਇੱਕ ਮਾਰਚ ਨਿਕਲਣਾ ਸੀ। ਉਹ ਮਾਰਚ ਨੂੰ ਰੋਕਣ ਲਈ ਬਾਦਲ ਸਾਹਿਬ ਨੇ ਪੁਲਿਸ ਨੂੰ ਖੁੱਲੇ ਹੱਕ ਦੇਤੇ ਵੀ ਜਿਹੜਾ ਵੀ ਇਸ ਮਾਰਚ ਦੇ ਵਿੱਚ ਵੜਦਾ ਉਹਦੇ ਛੱਤਰ ਫੇਰੋ ਤੇ ਕਿਸੇ ਨੂੰ ਨਿਕਲ ਨਹੀਂ ਦੇਣਾ ਅੰਮ੍ਰਿਤਸਰ ਤੋਂ। ਦਰਬਾਰ ਸਾਹਿਬ ਦੇ ਆਲੇ ਦੁਆਲੇ ਜੋ ਹਾਲਾਤ ਉਸ ਦਿਨ ਬਣਾਏ ਗਏ, ਜਿਸ ਤਰੀਕੇ ਨਾਲ ਜਿਹੜੇ ਨਿਸ਼ਾਨਚੀ ਸਿੰਘ ਸੀ ਉਹਨਾਂ ਨੂੰ ਵੀ ਧੱਕਾ ਮੁੱਕੀ ਕਰਕੇ ਦਸਤਾਰ ਲਾ ਦਿੱਤੀ ਗਈ ਸੀ, ਹੋਰ ਬੜਾ ਮਾੜਾ ਵਾਪਰਿਆ ਸੀ। ਉਹ ਬਾਦਲ ਦਲ ਵਾਲੇ ਅੱਜ ਕੱਲ ਕਹਿੰਦੇ ਆ ਵੀ ਸਾਡੇ ਜਿੰਨਾ ਕਿਸੇ ਨੂੰ ਦਰਦ ਹੀ ਨਹੀਂ, ਅਸੀਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਚਾਹੁੰਦੇ ਆ। ਅੱਜ ਉਹ ਦਿਨ ਵਾ ਜਦੋਂ 14 ਦਸੰਬਰ 2013 ਨੂੰ ਲੁਧਿਆਣੇ ਕਬੱਡੀ ਟੂਰਨਾਮੈਂਟ ਚੱਲਦਾ ਸੀ। ਇੱਥੇ ਸਟੇਡੀਅਮ ਦੇ ਵਿੱਚ ਕਬੱਡੀ ਟੂਰਨਾਮੈਂਟ ਲੁਧਿਆਣੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ, ਉੱਥੇ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਤੇ ਉਧਰਲੇ ਪੰਜਾਬ ਦਾ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਇਹ ਬੈਠੇ ਸੀਗੇ ਤੇ ਜਸਪਿੰਦਰ ਨਰੂਲਾ ਉੱਥੇ ਆਪਦਾ ਗਾਉਣ ਪਾਣੀ ਕਰ ਰਹੇ ਸੀ। ਤੇ ਉੱਥੇ ਕਿਲਾ ਹਾਂਸ ਤੋਂ ਜਿਹੜਾ ਰਾੜਾ ਸਾਹਿਬ ਦੇ ਕੋਲੇ ਪਿੰਡ ਆ, ਉੱਥੋਂ ਇੱਕ ਨੌਜਵਾਨ ਸਰਦਾਰ ਗੁਰਪ੍ਰੀਤ ਸਿੰਘ ਗੁਰੀ ਉਹ ਭੱਜ ਕੇ ਸਟੇਜ ਤੇ ਚੜਿਆ। ਉਹਨੇ ਮਾਈਕ ਫੜ ਕੇ ਉੱਥੇ ਨਾਅਰੇਬਾਜ਼ੀ ਕਰਕੇ ਲੋਕਾਂ ਦਾ ਧਿਆਨ ਦਿਵਾਇਆ। ਬਾਦਲ ਪਰਿਵਾਰ ਨੂੰ, ਬਾਦਲ ਦਲ ਨੂੰ, ਬਾਦਲ ਸਰਕਾਰ ਨੂੰ ਲਾਹਣਤਾਂ ਪਾਈਆਂ ਕਿ ਤੁਸੀਂ ਇੱਥੇ ਬੈਠ ਕੇ ਨਜ਼ਾਰੇ ਲੈ ਰਹੇ ਹੋ। ਅੱਜ ਤੁਹਾਨੂੰ ਚੇਤੇ ਨਹੀਂ ਇੰਨੀ ਠੰਡ ਦੇ ਵਿੱਚ ਕਿਵੇਂ ਭਾਈ ਗੁਰਬਖਸ਼ ਸਿੰਘ ਖਾਲਸਾ ਤੇ ਹੋਰ ਸਿੱਖ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਵਿੱਚ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੇ ਲਈ ਮੋਰਚਾ ਲਾਈ ਬੈਠੇ ਆ। ਉਹ ਅੱਜ ਦਾ ਦਿਨ ਸੀ। ਸੋ ਇੱਕ ਵੇਲਾ ਤਾਂ ਉਹ ਸੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਲਈ ਕੱਖ ਨਹੀਂ ਕਰ ਸਕਦੇ। ਇੱਕ ਵੇਲਾ ਉਹ ਸੀ ਜਦੋਂ ਬਾਦਲ ਦਲ ਵਾਲੇ ਉਹਨਾਂ ਸਾਰੇ ਸਿੱਖਾਂ ਨੂੰ ਜਲੀਲ ਕਰਦੇ ਸੀ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੀ ਗੱਲ ਕਰਦੇ ਸੀ। ਤੇ ਉਦੋਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਬ੍ਰਿਗੇਡ ਹੀ ਬਣਾਤਾ ਵੀ ਜਿਹੜੇ ਜਿਹੜੇ ਇਹੋ ਜਿਹੇ ਮਸਲੇ ਉਠਾਉਂਦੇ ਆ ਉਹਨਾਂ ਨੂੰ ਗੰਦ ਬਕਿਆ ਕਰੋ, ਗਾਲਾਂ ਕੱਢਿਆ ਕਰੋ ਤਾਂ ਕਿ ਉਹ ਲੋਕ ਆਪਦੇ ਫੇਸਬੁੱਕ ਖਾਤਿਆਂ ਤੋਂ ਡਰਦੇ ਬੰਦ ਹੀ ਕਰ ਜਾਣ। ਗਾਲਾਂ ਕੱਢਣ ਲਈ ਇੱਕ ਬ੍ਰਿਗੇਡ ਤਿਆਰ ਕੀਤਾ ਸੀ ਉਹ। ਤੇ ਅੱਜ ਲੱਗਦਾ ਵੀ ਹੁਣ ਵੋਟਾਂ ਜਿਹੜੀਆਂ ਨੇ ਉਹ ਲੈਣੀਆਂ ਨੇ ਸਿੱਖਾਂ ਦੀਆਂ ਤਾਂ ਆਪਾਂ 4 ਡਰਾਮੇ ਕਰੋ। ਤੇ ਅੱਜ ਡਰਾਮਾ ਇਹਨਾਂ ਨੇ ਇਹ ਸ਼ੁਰੂ ਕੀਤਾ ਹੋਇਆ। ਹਕੀਕਤ ਇਹ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਸਾਡੇ ਬਜ਼ੁਰਗਾਂ ਨੇ ਪੁਰਖਿਆਂ ਨੇ ਬਣਾਇਆ ਸੀ ਉਹਦਾ ਤਾਂ ਕਦੋਂ ਦਾ ਭੋਗ ਪਾ ਦਿੱਤਾ। ਬਾਦਲ ਦਲ ਜਿਹੜਾ ਅੱਜ ਕੱਲ ਇੱਥੇ ਸਰਗਰਮ ਹੈ ਇਹ ਉਹਦੇ ਨੇੜੇ ਤੇੜੇ ਵੀ ਹੈ। ਅੱਜ ਦਾ ਦਿਨ ਸਮੁੱਚੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਇਮੀ ਦੇ ਲਈ, ਕਿਉਂਕਿ ਅੱਜ ਦੇ ਦਿਨ ਇਹ ਚੀਜ਼ ਹੋਈ ਸੀ, ਪ੍ਰੋਗਰਾਮ ਕੀਤੇ ਜਾਂਦੇ ਆ। ਦਰਬਾਰ ਸਾਹਿਬ ਦੇ ਵਿੱਚ ਵੀ ਅੱਜ ਪ੍ਰੋਗਰਾਮ ਕੀਤਾ ਗਿਆ। ਪਰ ਜਿਹੜੀ ਕਹਾਣੀ ਆ ਉਹ ਸਾਰਿਆਂ ਦੇ ਸਾਹਮਣੇ ਸੱਚੀ ਆ, ਪਤਾ ਹੀ ਆ ਦੁਨੀਆ ਨੂੰ। ਹਕੀਕਤ ਇਹ ਹੋਈ ਕਿ ਪੰਜਾ ਸਾਹਿਬ ਜਦੋਂ ਗੁਰਦੁਆਰੇ ਤੇ ਕਬਜ਼ਾ ਕਰਨ ਵੇਲੇ ਮਾਹੌਲ ਬਣਿਆ ਤਾਂ ਭਾਈ ਕਰਤਾਰ ਸਿੰਘ ਝੱਬਰ ਨੇ ਕਿਹਾ ਵੀ ਸਾਨੂੰ ਇੱਕ ਪੱਕਾ ਜਥਾ ਬਣਾਉਣਾ ਚਾਹੀਦਾ ਜਿਹੜਾ ਜਦੋਂ ਜਿੱਥੇ ਲੋੜ ਪਵੇ ਗੁਰਦੁਆਰਿਆਂ ਤੇ ਕਬਜ਼ੇ ਕਰਨ ਦੇ ਲਈ, ਕਿਉਂਕਿ ਮਹੰਤ ਸ਼ਾਹੀ ਵਾਲੇ ਹਕੂਮਤ ਅਤੇ ਹਿੰਦੂ ਕੱਟੜਪੰਥੀਆਂ ਦੀ ਮਦਦ ਦੇ ਨਾਲ ਬਹੁਤ ਸਖਤ ਪੇਸ਼ ਆਉਂਦੇ ਸੀ। ਤੋ ਅਕਾਲੀ ਫੌਜ ਆ ਜਿਹੜੀ ਉਹ ਬਣਾਉਣ ਦਾ ਜਦੋਂ ਇਸ਼ਤਿਹਾਰ ਛਾਪਿਆ ਸੀ, ਪੰਚ ਅਖਬਾਰ ਛਪਦਾ ਸੀ ਪੰਚ, ਉਹਦੇ ਵਿੱਚ ਇਹ ਅਪੀਲ ਕੀਤੀ ਗਈ ਕਿ ਗੁਰਦੁਆਰਾ ਸੇਵਕ ਦਲ ਬਣਾਉਣਾ। 175 ਮੈਂਬਰ ਬਣਨ ਤੋਂ ਬਾਅਦ ਮਾਸਟਰ ਮੋਤਾ ਸਿੰਘ ਨੇ ਇਹ ਤਜਵੀਜ਼ ਕੀਤੀ ਹੈ ਕਿ ਕਮੇਟੀ ਦੇ ਨਾਲ ਇੱਕ ਗੁਰਦੁਆਰਾ ਸੇਵਕ ਦਲ ਬਣਾਇਆ ਜਾਵੇ ਜਿਹੜਾ ਮਹੰਤਾਂ ਤੋਂ ਇੰਤਜ਼ਾਮ ਲਵੇ। ਇਹ ਕੁੱਲ 500 ਸਿੰਘ ਹੋਣ, ਇਹਨਾਂ ਵਿੱਚੋਂ 100 ਤਿਆਰ ਤਨਖਾਹਦਾਰ ਹੋਣ ਤੇ 400 ਰਿਜ਼ਰਵ ਹੋਣ ਬਗੈਰ ਤਨਖਾਹ ਤੋਂ। ਜਿੱਥੇ ਹਾਲਤ ਵਿਗੜਦੀ ਹੋਈ ਦਿਸਦੀ ਹੋਵੇ ਉਸ ਗੁਰਦੁਆਰੇ ਲਈ ਅਕਾਲ ਤਖਤ ਸਾਹਿਬ ਤੇ ਸੱਦ ਕੇ ਜਥਾ ਟੋਰ ਦਿੱਤਾ ਜਾਵੇ। ਇਹ ਜਿਹੜੀ ਗੁਰਦੁਆਰਾ ਸੇਵਕ ਦਲ ਵਾਲੀ ਕਹਾਣੀ ਸੀ ਇਹੀ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਿਆ। ਇਹੀ ਉਹ ਅਕਾਲੀ ਦਲ ਸੀ ਜਿਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਆਧਾਰ ਤਿਆਰ ਕੀਤਾ। ਲੋਕਾਂ ਨੂੰ ਗੁਰਦੁਆਰਿਆਂ ਨੂੰ ਕਬਜ਼ਾ ਕਰਾਉਣ ਦੀ ਮੁਹਿੰਮ ਦੇ ਵਿੱਚ ਬਹੁਤ ਰੋਲ ਪਲੇ ਕੀਤਾ। ਉਦੋਂ ਇੱਕ ਸਹੁੰ ਚੁਕਾਈ ਜਾਂਦੀ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਾਅਦਾ ਕਰਦਾ ਹਾਂ ਕਿ ਮੈਂ ਗੁਰਦੁਆਰਾ ਸੁਧਾਰ ਵਾਸਤੇ ਤਨ ਮਨ ਕੁਰਬਾਨ ਕਰ ਦੇਵਾਂ। ਇਸ ਸੰਬੰਧੀ ਮੈਂ ਆਪ ਜਥੇਦਾਰ ਦੇ ਹੁਕਮ ਵਿੱਚ ਰਹਾਂਗਾ। ਵੱਡੀ ਤੋਂ ਵੱਡੀ ਮੁਸੀਬਤ ਵਿੱਚ ਵੀ ਮੈਂ ਕਿਸੇ ਨੂੰ ਕਬੂਲ ਨਹੀਂ ਕਰਾਂਗਾ ਤੇ ਨਾ ਹੀ ਤਸ਼ੱਦਦ ਕਰਾਂਗਾ। ਇਸ ਤਰੀਕੇ ਨਾਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਦੇ ਲਈ ਇਹ ਅਕਾਲੀ ਲਹਿਰ ਪੈਦਾ ਹੋਈ, ਗੁਰਦੁਆਰਾ ਸੁਧਾਰ ਲਹਿਰ ਪੈਦਾ ਹੋਈ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਸੀ। ਤੇ ਹੋਣਾ ਵੀ ਇਹੀ ਚਾਹੀਦਾ। ਰਾਜਸੀ ਤੌਰ ਜਿਹੜੀ ਹੈ, ਰਾਜਸੀ ਸ਼ਕਤੀ ਹੈ, ਉਹ ਧਾਰਮਿਕ ਸੰਸਥਾ ਦੇ ਅਧੀਨ ਹੀ ਚੰਗੀ ਲੱਗਦੀ ਹੈ। ਪਰ ਸਮਾਂ ਬੀਤਦਾ ਗਿਆ। ਅੱਜ ਕਹਾਣੀ ਕੀ ਆ ਆਪਾਂ ਨੂੰ ਸਭ ਨੂੰ ਪਤਾ ਕਿ ਸ਼੍ਰੋਮਣੀ
कमेटी आ जिहड़ी ਉਹ ਸ਼੍ਰੋਮਣੀ ਅਕਾਲੀ ਦਲ ਦੀ ਗੁਲਾਮ ਹੋਈ ਪਈ। ਸ਼੍ਰੋਮਣੀ ਅਕਾਲੀ ਦਲ ਉਹ ਤਾਂ ਹੈ ਹੀ ਨਹੀਂ ਜਿਹੜਾ ਪਹਿਲਾਂ ਸੀ, ਬਾਦਲ ਦਲ ਵਾ। ਤੇ ਬਾਦਲ ਦਲ ਦੇ ਆਗੂਆਂ ਨੇ ਜਿਹੋ ਜਿਹਾ ਰਵੱਈਆ ਵਤੀਰਾ ਪਿਛਲੇ 25-30 ਸਾਲ ਚ ਰੱਖਿਆ, ਉਹਦੇ ਬਾਰੇ ਸਾਰੇ ਇੱਕ ਮਤ ਨੇ ਕਿ ਸਿੱਖੀ ਦੇ ਸਾਰੇ ਦੁਸ਼ਮਣਾਂ ਨੇ ਰਲ ਕੇ ਉਹਨਾਂ ਨੁਕਸਾਨ ਨਹੀਂ ਕੀਤਾ ਜਿੰਨਾ ਨੁਕਸਾਨ ਬਾਦਲ ਦਲ ਨੇ ਕੀਤਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਮਾਂਡ ਹੇਠ ਸਿੱਖੀ ਅਤੇ ਸਿੱਖਾਂ ਦੇ ਹੱਕਾਂ ਤੇ ਹਿੱਤਾਂ ਦੀ ਜਿਸ ਤਰੀਕੇ ਨਾਲ ਘਾਣ ਹੋਇਆ, ਸਭ ਤੋਂ ਵੱਡੀ ਗੱਲ ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੈ। ਉਸ ਤੋਂ ਅੱਗੇ ਸਾਡਾ ਜਿਹੜਾ ਦਰਬਾਰ ਸਾਹਿਬ ਆ, ਇਹਦੇ ਆਲੇ ਦੁਆਲੇ ਬਹੁਤ ਸਾਰੇ ਮੰਦਿਰ ਉਸਾਰ ਦਿੱਤੇ ਗਏ ਆ ਕਿ ਇਹ ਵੀ ਮੰਦਿਰਾਂ ਦੇ ਵਿਚਾਲੇ ਮੰਦਿਰ ਆ। ਉਸ ਤੋਂ ਅੱਗੇ ਇਹ ਆ ਕਿ ਦਰਬਾਰ ਸਾਹਿਬ ਦਾ ਨਾਂ ਬਦਲ ਦਿੱਤਾ ਗਿਆ, ਥਾਂ ਥਾਂ ਦੇ ਉੱਤੇ ਬੋਰਡ ਲਾਏ ਗਏ ਆ ਸਵਰਨ ਮੰਦਿਰ ਜਾਂ ਲਿਖਿਆ ਗੋਲਡਨ ਟੈਂਪਲ। ਨਾ ਤਾਂ ਇਹ ਗੋਲਡਨ ਟੈਂਪਲ ਆ ਵੀ ਗੋਲਡਨ ਦਾ ਸੋਨੇ ਦਾ ਕੋਈ, ਨਾ ਇਹ ਸਵਰਨ ਮੰਦਿਰ ਆ। ਪਹਿਲੀ ਗੱਲ ਤਾਂ ਮੰਦਿਰ ਹੀ ਨਹੀਂ ਹੈਗਾ, ਇਹ ਦਰਬਾਰ ਸਾਹਿਬ ਆ। ਪਹਿਲਾਂ ਜਦੋਂ ਹਰਮੰਦਰ ਅੱਖਰ ਵਰਤਿਆ ਗਿਆ ਉਦੋਂ ਸਾਡੇ ਬਜ਼ੁਰਗ ਇਸ ਚੀਜ਼ ਤੇ ਇਤਰਾਜ਼ ਕਰਦੇ ਹੁੰਦੇ ਸੀ ਵੀ ਇਹ ਦਰਬਾਰ ਸਾਹਿਬ ਆ, ਇਹਨੂੰ ਮੰਦਿਰ ਕਿਉਂ ਕਹਿੰਦੇ ਹੋ, ਹਰਮੰਦਰ ਸਾਹਿਬ ਕਿਉਂ ਕਹਿੰਦੇ ਹੋ। ਉਦੋਂ ਬਹੁਤੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ। ਫਿਰ ਬਹੁਤ ਸਾਰੀਆਂ ਫੋਟੋਆਂ ਇਹੋ ਜਿਹੀਆਂ ਮਾਰਕੀਟ ਵਿੱਚ ਦਰਬਾਰ ਸਾਹਿਬ ਦੀਆਂ ਆਈਆਂ ਜਿਨ੍ਹਾਂ ਦੇ ਹੇਠਾਂ ਦਰਬਾਰ ਸਾਹਿਬ ਨੂੰ ਹਰਮੰਦਰ ਸਾਹਿਬ ਲਿਖਿਆ ਹੁੰਦਾ ਸੀ। ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਇਸ ਗੱਲ ਦੀ ਸਮਝ ਸੀ ਕਿ ਇਹ ਦਰਬਾਰ ਸਾਹਿਬ ਨੂੰ ਹਰਮੰਦਰ ਸਾਹਿਬ ਜਾਣ ਕੇ ਕਹਿੰਦੇ ਆ ਵੀ ਮੰਦਿਰ ਲੱਗੇ, ਤਾਂ ਉਹਨਾਂ ਨੇ ਕਹਿਣਾ ਕਿ ਅਸੀਂ ਨਹੀਂ ਇਹ ਫੋਟੋ ਲੈਣੀ, ਸਾਨੂੰ ਤਾਂ ਦਰਬਾਰ ਸਾਹਿਬ ਜਿਹਦੇ ਉੱਤੇ ਲਿਖਿਆ ਹੋਇਆ ਫੋਟੋ ਤੇ ਉਹ ਫੋਟੋ ਦਿਓ, ਜਦੋਂ ਲੋਕਾਂ ਨੇ ਕੈਲੰਡਰ ਵਗੈਰਾ ਲੈਣੇ। ਪਰ ਹੌਲੀ ਹੌਲੀ ਸਹਿਜੇ ਸਹਿਜੇ ਗੱਲ ਵਿਗੜਦੀ ਗਈ। ਜਿਵੇਂ ਆਪਾਂ ਫਿਲਮਾਂ ਵਾਲਿਆਂ ਬਾਰੇ ਗੱਲ ਕੀਤੀ ਆ ਕਿ ਪਹਿਲੇ ਦਿਨ ਤਾਂ ਕੁਝ ਨਹੀਂ ਹੁੰਦਾ, ਹੌਲੀ ਹੌਲੀ ਗੱਲ ਵਿਗੜਦੀ ਹੁੰਦੀ ਆ। ਸੋ ਉਹ ਜਿਹੜੀਆਂ ਫੋਟੋਆਂ ਸੀ ਦਰਬਾਰ ਸਾਹਿਬ ਦੀਆਂ, ਉਹਨਾਂ ਨੂੰ ਹਰਮੰਦਰ ਸਾਹਿਬ ਲਿਖਣ ਵਾਲਿਆਂ ਨੇ ਹੌਲੀ ਹੌਲੀ ਇਹਦਾ ਨਾਂ ਹੁਣ ਪੂਰਾ ਹਰਮੰਦਰ ਸਾਹਿਬ ਪਕਾਤਾ। ਹਰਮੰਦਰ ਸਾਹਿਬ ਤੋਂ ਫਿਰ ਹੁਣ ਕਹਿਣ ਲੱਗੇ ਸਵਰਨ ਮੰਦਿਰ, ਅੰਗਰੇਜ਼ੀ ਚ ਕਹਿੰਦੇ ਆ ਗੋਲਡਨ ਟੈਂਪਲ। ਤੇ ਟੈਂਪਲ ਤਾਂ ਭਾਈ ਮੰਦਿਰ ਹੁੰਦਾ, ਸਾਡਾ ਤਾਂ ਦਰਬਾਰ ਸਾਹਿਬ ਆ। ਉਹ ਦਰਬਾਰ ਸਾਹਿਬ ਦਾ ਹਿੰਦੂਕਰਨ ਜਾਂ ਹਿੰਦੀਕਰਨ ਕਰਨ ਦੀ ਇਸ ਵਿਉਂਤਬੰਦੀ ਨੂੰ ਸਮਝਣ ਦੇ ਲਈ ਕੋਈ ਬਾਹਲੇ ਜ਼ਿਆਦਾ ਅਲਜਬਰੇ ਦੀ ਲੋੜ ਨਹੀਂ ਹੈ, ਕੋਈ ਬੜਾ ਔਖਾ ਕੰਮ ਨਹੀਂ ਹੈਗਾ। ਆਪਾਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਜਿਵੇਂ ਪਹਿਲਾਂ ਜਿਹੜੀਆਂ ਮਨੋਕਲਪਤ ਤਸਵੀਰਾਂ ਗੁਰੂ ਸਾਹਿਬਾਨ ਦੀਆਂ ਬਣਾਈਆਂ ਸੀ ਉਹਨਾਂ ਦੇ ਹੱਕ 'ਚ ਵੀ ਬੜੀਆਂ ਦਲੀਲਾਂ ਦਿੱਤੀਆਂ ਸੀ। ਅੱਜ ਮੂਰਤੀ ਪੂਜਾ ਦਾ ਰਾਹ ਖੁੱਲ ਗਿਆ। ਅੱਜ ਬੜੇ ਥਾਵਾਂ ਦੇ ਉੱਤੇ ਬੱਸਾਂ ਗੱਡੀਆਂ 'ਚ ਚੜੋ, ਮੂਹਰਲੇ ਪਾਸੇ ਉਹਨੂੰ ਮੱਥੇ ਵੀ ਟੇਕੇ ਜਾਂਦੇ ਆ। ਘਰਾਂ 'ਚ ਵੀ ਕਈ ਥਾਂ ਤੇ ਦੁਕਾਨਾਂ ਵਾਲੇ ਜਿਹੜੇ ਨੇ ਉਹ ਸਾਰੇ ਜਿਹੜੇ ਨੇ ਗੁਰੂ ਸਾਹਿਬਾਨ ਦੀਆਂ ਨਕਲੀ ਮਨੋਕਲਪਤ ਤਸਵੀਰਾਂ ਨੂੰ ਜਾਂ ਬੁੱਤ ਬਣਾ ਲਏ ਆ ਹੁਣ ਤਾਂ, ਉਹਨਾਂ ਦੀ ਪੂਜਾ ਕਰਨ ਤੱਕ ਚਲੇ ਗਏ। ਜਿਵੇਂ ਹਿੰਦੂ ਆਪਦੇ ਨਾਇਕਾਂ ਨੂੰ ਪੂਜਦਾ ਉਵੇਂ ਸਿੱਖ ਕਰਨ ਲੱਗ ਪਏ। ਸੋ ਸਿੱਖੀ ਦਾ ਬ੍ਰਾਹਮਣੀਕਰਨ ਜਾਂ ਕਰਮਕਾਂਡੀਕਰਨ ਜਿਹੜਾ ਹੈ ਉਹ ਕਰਨ ਦੇ ਵਿੱਚ ਇਹ ਚੀਜ਼ ਹੋ ਗਈ। ਜਦੋਂ 1969 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਵਿਦਵਾਨਾਂ ਨੂੰ ਪੁੱਛਿਆ ਸੀ, ਉਦੋਂ ਸਭ ਤੋਂ ਕਰਾਰਾ ਤੇ ਸਭ ਤੋਂ ਸਿੱਖ ਫਲਸਫੇ ਦੇ ਅਨੁਸਾਰ ਜਵਾਬ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਦਿੱਤਾ ਸੀ। ਉਹਨਾਂ ਨੇ ਸਪਸ਼ਟ ਕਹਿਤਾ ਸੀ ਕਿ ਇਹ ਆਪਦੇ ਤੌਰ ਤੇ ਜਦੋਂ ਛਾਪਦੇ ਆ ਬਣਾਉਂਦੇ ਆ ਪੇਂਟਰ ਤਾਂ ਲੋਕਾਂ ਨੂੰ ਪਤਾ ਹੁੰਦਾ ਕਿ ਇਹ ਮਨੋਕਲਪਤ ਨੇ, ਪਰ ਜੇ ਸ਼੍ਰੋਮਣੀ ਕਮੇਟੀ ਨੇ ਮੋਹਰ ਲਾਤੀ ਫਿਰ ਔਖਾ ਹੋ ਜੂ। ਉਹੀ ਹੁਣ ਭਾਣਾ ਵਾਪਰ ਰਿਹਾ। ਉਦੋਂ ਜਿਹੜੇ ਲੋਕ ਦਲੀਲਾਂ ਦਿੰਦੇ ਸੀ ਉਹ ਤਾਂ ਰਾਮ ਦਾ ਖੜਾ ਛਡਾ ਕੇ ਮਰ ਗਏ। ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਪਤਾ ਸਾਡੀ ਕੌਮ ਨੂੰ ਘੇਰੂਗੀ। ਇਵੇਂ ਹੀ ਫਿਲਮਾਂ ਵਾਲਾ ਮਸਲਾ ਵਾ ਵੀ ਆਉਣ ਵਾਲੇ ਸਮੇਂ 'ਚ ਕੌਮ ਨੂੰ ਵਿਪਤਾ ਘੇਰੂਗੀ। ਆਹ ਸਾਡੇ ਸਾਹਮਣੇ ਵਾਪਰ ਰਿਹਾ। ਤੇ ਅੱਜ ਵੀ ਬਥੇਰੇ ਲਾਲ ਭਜੱਕੜ ਹੋਣਗੇ ਜਿਨ੍ਹਾਂ ਨੇ ਕਹਿਣਾ ਜੀ ਇਹ ਤਾਂ ਐਵੇਂ ਲੱਗੇ ਰਹਿੰਦੇ ਨੇ, ਐ ਕੀ ਫਰਕ ਪੈਂਦਾ ਜੇ ਆਪਾਂ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਕਹਿ ਲਈਏ। ਭਾਈ ਰਾਮ ਜਿਹੜਾ ਮੰਦਿਰ ਆ ਉਹਨੂੰ ਰਾਮ ਮੰਦਿਰ ਹੀ ਕਿਹਾ ਜਾਂਦਾ। ਜਿਹੜਾ ਈਸਾਈਆਂ ਦਾ ਮੱਕਾ ਉਹਨੂੰ ਸਾਰੀਆਂ ਬੋਲੀਆਂ 'ਚ ਮੱਕਾ ਹੀ ਕਿਹਾ ਜਾਊਗਾ। ਜਿਹੜਾ ਗਿਰਜੇ ਨੇ, ਚਰਚ ਨੇ, ਉਹਨਾਂ ਨੂੰ ਗੋਰੇ ਈਸਾਈ ਜਿਹੜੇ ਨੇ ਉਹ ਕਦੇ ਨਹੀਂ ਕਹਿਣਗੇ ਕਿ ਇਹਨੂੰ ਤੁਸੀਂ ਮੰਦਿਰ ਕਹਿ ਲਓ ਜਾਂ ਇਹਨੂੰ ਤੁਸੀਂ ਮੱਕੇ ਵਾਂਗੂ ਮਸਜਿਦ ਕਹਿ ਲਓ। ਉਹ ਸਾਰੇ ਆਪੋ ਆਪਦੇ ਧਰਮ ਦੇ ਸਥਾਨ ਦਾ ਉਹੀ ਨਾਂ ਰੱਖਦੇ ਆ। ਸਿੱਖਾਂ ਨੂੰ ਕੀ ਬਿਰਤਾ ਪਈ ਆ ਵੀ ਆਪਾਂ ਇਹਨੂੰ ਮੰਦਿਰ ਕਹੀਏ ਜਾਂ ਕਹਾਈਏ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਉਹਦੇ ਵਿੱਚ ਸਿੱਖ ਫਲਸਫੇ ਦੇ ਹੱਕਾਂ ਦੀ ਲੜਾਈ ਆ, ਜਿਹੜੀ ਸਿੱਖ ਇਤਿਹਾਸ ਦੇ ਹਿੱਤਾਂ ਦੀ ਲੜਾਈ ਆ, ਜਿਹੜੀ ਉਹ ਜਿਨ੍ਹਾਂ ਨੇ ਲੜਨੀ ਸੀ ਉਹ ਤਾਂ ਆਹ ਅਕਾਲੀ ਸੀ, ਫਖਰੇ ਕੌਮ ਹੋਣੀ, ਪੰਥ ਰਤਨ ਹੋਣੀ। ਜਦੋਂ ਵੀ ਕੋਈ ਇਹਨਾਂ ਚੋਂ ਮਰਦਾ ਲੀਡਰ, ਜਿਵੇਂ ਹੁਣ ਰਣਜੀਤ ਸਿੰਘ ਬ੍ਰਹਮਪੁਰਾ ਮਰਿਆ,
ਉਹਦੀ ਫੋਟੋ ਚੱਕ ਕੇ ਕੇਂਦਰੀ ਸਿੱਖ ਅਜਾਇਬ ਘਰ 'ਚ ਠਾਹ ਦੇਣੇ ਲਾ ਦਿੰਦੇ ਆ। ਪਰ ਪੰਥ ਲਈ, ਕੌਮ ਲਈ ਕੁਰਬਾਨੀਆਂ ਕਰਨ ਵਾਲਿਆਂ, ਚਾਹੇ ਬਾਬਾ ਜਰਨੈਲ ਸਿੰਘ ਜੀ ਹੋਣ, ਉਹਨਾਂ ਦੀ ਫੋਟੋ ਲਵਾਉਣ ਲਈ ਸੰਗਤਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਲੜਨਾ ਭਿੜਨਾ ਪੈਂਦਾ। ਸਿੱਖ ਹੱਕਾਂ ਲਈ ਜਾਨਾਂ ਵਾਰਨ ਵਾਲੇ ਜੁਝਾਰੂ ਸੂਰਮਿਆਂ ਦੀਆਂ ਫੋਟੋਆਂ ਉਹ ਲਾਉਣ ਤੋਂ ਵੀ ਇਨਕਾਰੀ ਆ। ਸੋ ਜਿਹੜਾ ਇਹਨਾਂ ਨੇ ਜ਼ਿੰਮੇਵਾਰੀ ਨਿਭਾਉਣੀ ਸੀ, ਸ਼੍ਰੋਮਣੀ ਕਮੇਟੀ ਨੇ, ਅਕਾਲ ਤਖਤ ਸਾਹਿਬ ਨੇ ਅਗਵਾਈ ਕਰਨੀ ਸੀ, ਤੇ ਅਕਾਲੀ ਦਲ ਨੇ ਇਹ ਫਰਜ਼ ਨਿਭਾਉਣੇ ਸੀ ਕਰਮਕਾਂਡ ਦੇ ਖਿਲਾਫ। ਇਹ ਤਾਂ ਆਪ ਉਹਨਾਂ ਧਿਰਾਂ ਨਾਲ ਸਾਂਝ ਪਾਈ ਬੈਠੇ ਆ, ਵੋਟਾਂ ਦੇ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਆ, ਜਿਨ੍ਹਾਂ ਧਿਰਾਂ ਨੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਤੇ ਇਸ ਮਾਹੌਲ ਦੇ ਵਿੱਚ ਆਪ ਦੇ ਹੀ ਲਾਗੂ ਕੀਤੇ ਹੋਏ, ਜਾਰੀ ਕੀਤੇ ਹੋਏ ਹੁਕਮਨਾਮੇ ਆ ਜਿਹੜੇ, ਉਹਨਾਂ ਨੂੰ ਲਾਗੂ ਕਰਨ ਤੋਂ ਇਹ ਲੋਕ ਭੱਜੇ ਹੋਏ ਨੇ। ਜਿਹੜੀ ਸਿੱਖ ਰਹਿਤ ਮਰਿਆਦਾ ਸੀ, ਇਹਦਾ ਪ੍ਰਚਾਰ ਪ੍ਰਸਾਰ ਕਰਨ ਦਾ ਕੰਮ, ਇਹਨੂੰ ਸੰਗਤਾਂ ਵਿੱਚ ਲਾਗੂ ਕਰਨ ਦਾ ਕੰਮ ਸੀਗਾ ਸ਼੍ਰੋਮਣੀ ਕਮੇਟੀ ਦਾ। ਅਕਾਲ ਤਖਤ ਸਾਹਿਬ ਨੇ ਅਗਵਾਈ ਦੇਣੀ ਸੀ ਤੇ ਅਕਾਲੀ ਦਲ ਦਾ ਕੰਮ ਸੀ। ਪਰ ਅਕਾਲੀ ਆਗੂ ਇੱਥੇ ਲੋਕਾਂ ਨੂੰ ਮੱਤਾਂ ਦਿੰਦੇ ਫਿਰਦੇ ਆ ਵੀ ਸਾਡਾ ਤਾਂ ਮੰਦਿਰ 'ਚ ਟੱਲੀ ਖੜਕਾਏ ਬਗੈਰ ਗੁਜ਼ਾਰਾ ਹੀ ਨਹੀਂ, ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਏ ਬਗੈਰ ਸਾਡਾ ਸਰਦਾ ਹੀ ਨਹੀਂ। ਇੱਥੇ ਉਹਨੂੰ ਜਸਟੀਫਾਈ ਕਰਦੇ ਫਿਰਦੇ ਆ, ਤੇ ਅਕਾਲ ਤਖਤ ਵੀ ਚੁੱਪ ਆ ਤੇ ਸ਼੍ਰੋਮਣੀ ਕਮੇਟੀ ਵੀ ਚੁੱਪ ਆ। ਹੁਣ ਆ ਜਿਹੜਾ ਮਸਲਾ ਅੱਜ ਕੱਲ੍ਹ ਭਖਿਆ ਹੋਇਆ, ਸਿੱਖ ਨੌਜਵਾਨ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਫਿਰ ਬਿਲਕੁਲ ਸਹੀ ਕਰ ਰਹੇ ਨੇ ਕਿ ਗੁਰਦੁਆਰਿਆਂ ਸਾਹਿਬਾਨ ਦੇ ਦਰਬਾਰ ਹਾਲ ਦੇ ਅੰਦਰ ਕਿਸੇ ਕੁਰਸੀ ਦਾ, ਕਿਸੇ ਗਦੈਲੇ ਦਾ ਨਹੀਂ ਹੋਣਾ ਚਾਹੀਦਾ। ਇਹੋ ਜਿਹੇ ਗਦੈਲੇ ਹੀ ਸਿੰਘ ਸਭਾ ਲਹਿਰ ਮੌਕੇ ਲੱਗੇ ਹੁੰਦੇ ਸੀ, ਜਿਹੜੇ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਨੇ ਚੁਕਾਏ ਸੀ। ਅੱਜ ਫੇਰ ਬਹੁਤ ਸਾਰੇ ਥਾਵਾਂ ਦੇ ਉੱਤੇ ਇਸ ਤਰੀਕੇ ਦੀ ਗੱਲ ਬਣ ਗਈ ਆ। ਇਹ ਇੱਕ ਗੱਲ ਹੋਰ ਇੱਥੇ ਆਪਾਂ ਵਿਚਾਰ ਲਈਏ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਪ੍ਰਬੰਧਕਾਂ ਨੇ ਇਸ ਗੱਲ ਦਾ ਪੂਰਾ ਖਿਆਲ ਵੀ ਰੱਖਿਆ ਹੋਇਆ ਕਿ ਮਰਿਆਦਾ ਭੰਗ ਨਾ ਹੋਵੇ, ਤੇ ਜਿਹੜੇ ਲੋਕ ਵਾਕਿਆ ਹੀ ਲੋੜਵੰਦ ਆ ਉਹਨਾਂ ਦੀ ਹਿਸਾਬ ਦੇ ਨਾਲ, ਉਹਦੇ ਬੈਠਣ ਦੇ ਹਿਸਾਬ ਦੇ ਨਾਲ ਪ੍ਰਬੰਧ ਕਰ ਲਏ ਜਾਣ। ਪਰ ਇਹੋ ਜਿਹੇ ਗੁਰਦੁਆਰਾ ਸਾਹਿਬਾਨ ਦੇ ਬਾਰੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਪਰ ਜਿੱਥੇ ਪੂਰੀ ਸਾਫ਼ ਦਿਖ ਰਿਹਾ ਹੁੰਦਾ ਵੀ ਇਹਨਾਂ ਨੇ ਤਾਂ ਜਾਣ ਕੇ ਦਰਬਾਰ ਹਾਲ ਦੇ ਅੰਦਰ ਇਹੋ ਜਿਹਾ ਡਰਾਮਾ ਕੀਤਾ ਹੋਇਆ ਵੀ ਸਿੱਖ ਚਿੜਨ, ਉੱਥੇ ਤਾਂ ਫਿਰ ਪਵਾੜਾ ਪਊਗਾ ਹੀ। ਸੋ ਅਸੀਂ ਇਹ ਸਮਝਦੇ ਹਾਂ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਦਰਜ ਵਾ ਬਈ ਕਿਸੇ ਥਾਂ ਤੇ ਗਦੈਲੇ ਨਹੀਂ ਲੱਗਣੇ ਚਾਹੀਦੇ, ਤੇ ਸਿੱਖ ਇਤਿਹਾਸ ਦੇ, ਸਿੱਖ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਵੀ ਹੋ ਚੁੱਕੇ ਆ। ਸੋ ਜਿੱਥੇ ਜਿੱਥੇ ਵੀ ਕਿਤੇ ਕੁਤਾਹੀ ਹੋ ਰਹੀ ਆ, ਉੱਥੋਂ ਦੇ ਪ੍ਰਬੰਧਕਾਂ ਨੂੰ ਆਪ ਹੀ ਠੀਕ ਕਰ ਦੇਣਾ ਚਾਹੀਦਾ। ਮੁੱਖ ਤੌਰ ਤੇ ਮਸਲਾ ਜਲੰਧਰ ਵਾਲੇ ਉਸ ਜਿਹੜਾ ਗੁਰਦੁਆਰੇ ਦਾ, ਮਾਡਲ ਟਾਊਨ ਵਾਲੇ ਦਾ, ਉੱਥੇ ਦੇ ਪ੍ਰਬੰਧਕਾਂ ਦੀ ਅੱਜ ਅਜੀਤ ਅਖਬਾਰ ਤੇ ਹੋਰਨਾਂ ਅਖਬਾਰਾਂ ਦੇ ਵਿੱਚ ਖਬਰ ਛਪੀ ਆ ਵੀ ਉਹਨਾਂ ਨੌਜਵਾਨਾਂ ਤੇ ਪਰਚੇ ਦਰਜ ਕਰਾਉਣ ਦੀਆਂ ਵੀ ਗੱਲਾਂ ਕਰਦੇ ਆ, ਤੇ ਨਾਲ ਦੀ ਨਾਲ ਉਹ ਕਹਿੰਦੇ ਆ ਕਿ ਜੀ ਇਹਨਾਂ ਕੁਰਸੀਆਂ ਦਾ, ਸੋਫਿਆਂ ਦਾ ਸਾਡੇ ਤੇ ਸੰਗਤਾਂ ਕਹਿੰਦੀਆਂ ਨੇਗੀਆਂ ਵੀ ਜ਼ਰੂਰ ਲਵਾਓ। ਹੁਣ ਇਸ ਗੱਲ ਦੇ ਨਾਲ ਟਕਰਾਅ ਵਧੇਗਾ, ਤਕਰਾਰ ਵਧੇਗੀ। ਚਾਹੀਦਾ ਇਹ ਹੈ ਕਿ ਅਕਾਲ ਤਖਤ ਸਾਹਿਬ ਦੀ ਕਮਾਂਡ ਹੇਠ ਇੱਕ ਟੀਮ ਬਣਾਈ ਜਾਵੇ, ਜਿਹੜੀ ਇਸ ਮਸਲੇ ਦੇ ਉੱਤੇ ਸਾਰੇ ਜਿੱਥੇ ਜਿੱਥੇ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਉੱਥੇ ਆਪ ਦੇਖ ਕੇ ਆਵੇ, ਸੰਗਤਾਂ ਨੂੰ ਨਾ ਲੜਾਓ। ਹੁਣ ਜਿਹੜੇ ਤਾਂ ਕਹਿੰਦੇ ਆ ਕਿ ਜੀ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦੇ ਤੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ, ਉਹਨਾਂ ਨੂੰ ਕਿਵੇਂ ਗਲਤ ਕਹੀਏ, ਤੇ ਜਿਹੜੇ ਕਹਿੰਦੇ ਆ ਕਿ ਜੀ ਅਸੀਂ ਪੂਰਾ ਖਿਆਲ ਰੱਖਿਆ ਹੋਇਆ, ਅੱਗੇ ਦੇਖ ਲਓ, ਬੇਸ਼ੱਕ ਦੀ ਸਾਡੇ ਨਾਲ ਧੱਕਾ ਹੋ ਰਿਹਾ, ਉਹਨਾਂ ਦੇ ਬਾਰੇ ਵੀ ਇੱਕਦਮ ਇੱਕ ਝਟਕੇ ਨਾਲ ਗੱਲ ਕਹਿਣੀ ਕਈਆਂ ਨੂੰ ਔਖੀ ਲੱਗਦੀ ਹੈ। ਅਸੀਂ ਤਾਂ ਇਸ ਗੱਲ ਦੇ ਸਦਾ ਹੀ ਮਤਲਬ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰਦੇ ਆ ਨਾ, ਤਾਂ ਮਰਿਆਦਾ ਦੀ ਗੱਲ ਕਰਨ ਵਾਲੇ ਲਈ ਇਹੀ ਆ ਕਿ ਅਕਾਲ ਤਖਤ ਸਾਹਿਬ ਖੁਦ ਅਗਵਾਈ ਕਰੇ। ਕਿਉਂ ਲੋਕਾਂ ਨੂੰ, ਕਿਉਂ ਨੌਜਵਾਨਾਂ ਨੂੰ ਆਪ ਹੱਥ 'ਚ ਗੱਲ ਜਾ ਕੇ ਕਰਨੀ ਪਵੇ? ਜਿਹੜੀ ਟਾਸਕ ਫੋਰਸ ਬਣਾਈ ਆ ਜਾਂ ਜਿਹੜੇ ਧਰਮ ਪ੍ਰਚਾਰ ਕਮੇਟੀ ਬਣਾਈ ਆ, ਉਹਦਾ ਕੰਮ ਕੀ ਆ? ਜਦੋਂ ਇਸ ਤਰ੍ਹਾਂ ਹੁਕਮਨਾਮਾ ਜਾਰੀ ਕਰਕੇ ਆਪ ਰਜਾਈ ਲੈ ਕੇ ਪੈ ਜਾਂਦੇ ਹੋ, ਫਿਰ ਉਹਦੇ ਕਰਕੇ ਪਵਾੜੇ ਖੜੇ ਹੁੰਦੇ ਨੇ। ਬਹੁਤ ਜ਼ਿਆਦਾ ਇਹੋ ਜਿਹੇ ਹੁਕਮਨਾਮੇ ਨੇ ਜਿਹੜੇ, ਜਿਵੇਂ ਇੱਕ ਜਾਤ ਗੋਤ ਵਾਲਾ ਹੁਕਮਨਾਮਾ ਵਾ ਬਈ ਸਿੱਖ ਜਿਹੜੇ ਆ ਜਾਤ ਗੋਤ ਨਾ ਵਰਤਣ, ਉਹ ਵੀ ਨਹੀਂ ਪੂਰੀ ਤਰ੍ਹਾਂ ਲਾਗੂ। ਹੋਰ ਬਹੁਤ ਸਾਰੇ ਬੜੇ ਅਹਿਮ ਹੁਕਮਨਾਮੇ ਨੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਨੇ, ਪਰ ਉਹਨਾਂ ਨੂੰ ਲਾਗੂ ਚੰਗੇ ਤਰੀਕੇ ਨਾਲ ਨਹੀਂ ਕੀਤਾ ਗਿਆ।
सो अज सिख जगत विच बड़ी अजीबो गरीब किस्म की कशमकश बनती दिख रही है। जिन्हां नौजवानों ने यह काम किया उन्हां कोले अकाल तख्त साहब का हुक्मनामा है ते जिहड़े विरोध कर रहे ने उन्हां दे आप दे पक्ष ने। पर इस माहौल दे विच दुश्मन नूं साडे विरोधी नूं फायदा हो रहा, चाहे वह एंटी पंथक फोर्सेस ने, चाहे पंथ का बुरका पा के फिरन वालियां वो ताकतां जिन्हां ने हमेशा ही सिੱਖੀ ਦਾ ਤੇ ਸਿੱਖਾਂ ਦਾ ਘਾਣ ਕਰਨਾ ਹੁੰਦਾ। सो ਅਸੀਂ ਇਹ ਸਮਝਦੇ ਹਾਂ ਕਿ ਇਸ ਮਸਲੇ ਦੇ ਉੱਤੇ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਜੇ ਸਹੀ ਫਰਜ਼ ਨਹੀਂ ਨਿਭਾ ਰਹੀ ਤਾਂ ਉਹਦੇ ਲਈ ਦੋਸ਼ੀ ਫਿਰ ਉਹੀ ਫਖਰੇ ਕੌਮ ਵਾਲੀ ਪੰਥ ਰਤਨ ਵਾਲੀ ਧਿਰਮਾ ਬਾਦਲ ਦਲ ਜਿਹਨੇ ਆਪ ਪਹਿਲਾਂ ਇਹੋ ਜਿਹੇ ਬੜੇ ਟਟਵੈਰ ਕੀਤੇ ਨੇ। ਉਹ ਸਾਰੇ ਲੋਕ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗਦੈਲੇ ਕੁਰਸੀਆਂ ਲਾ ਲਾ ਕੇ ਆਪਦੇ ਆਪ ਨੂੰ ਪਹਿਲਾਂ ਬਣਾਇਆ, ਉਹ ਸਾਰਿਆਂ ਨਾਲ ਤਾਂ ਬਾਦਲ ਧਿਰ ਦੀ ਪੂਰੀ ਅਗਲੀ ਸਗਲੀ ਰਲਦੀ ਹੈ, ਵੋਟਾਂ ਲਈ ਚੁੱਪ ਕਰ ਜਾਂਦੇ ਆ। ਇਹਨਾਂ ਨੂੰ ਤਾਂ ਵੋਟਾਂ ਚਾਹੀਦੀਆਂ। ਹੁਣ ਜੇਕਰ ਪੰਥ ਦੇ ਵਿੱਚ ਪੂਰੀ ਜ਼ੋਰਦਾਰ ਲਹਿਰ ਚੱਲ ਪਵੇ ਫਿਰ ਇਹਨਾਂ ਨੇ ਆਪ ਹੀ ਕਹਿ ਦੇਣਾ ਹੈਗਾ ਕਿ ਜੀ ਇਹਨਾਂ ਵੱਲ ਗਿਣਤੀ ਵੱਧਦਾ ਤੇ ਆਪਾਂ ਫਿਰ ਦੂਜੇ ਪਾਸੇ ਭੁਗਤ ਜਾਂਦੇ ਹਾਂ। ਸੋ ਮੈਂ ਜਿਵੇਂ ਪਹਿਲਾਂ ਗੱਲ ਆਖੀ ਆ ਕਿ ਇਹਨਾਂ ਦਾ ਕੋਈ ਸਿਧਾਂਤ ਥੋੜੀ ਹੈ, ਤਾਂ ਵੋਟਾਂ ਵਾਲੇ ਚੱਕਰ ਚ ਨੇ ਵੀ ਜਿੱਥੇ ਵੋਟ ਮਿਲਦੀ ਆ ਉਸ ਹਿਸਾਬ ਨਾਲ ਗੱਲ ਕਰ ਲੈਂਦੇ ਆ। ਇੱਥੇ ਇੱਕ ਗੱਲ ਹੋਰ ਕਰਨ ਵਾਲੀ ਆ ਬਈ ਭਾਈ ਅਮਰਤਪਾਲ ਸਿੰਘ ਹੈ, ਉਹਨੇ ਚਲੋ ਆਪਦੇ ਜਿਹੜੀ ਸਰਗਰਮੀ ਸ਼ੁਰੂ ਕੀਤੀ ਆ, ਪਰ ਸਾਡੇ ਕੁਝ ਇਹੋ ਜਿਹੇ ਲੋਕ ਆ ਜਿਹੜੇ ਉਹਨੂੰ ਚੜਾਉਂਦੇ ਜੇ ਆ ਵੀ ਤੂੰ ਹੁਣ ਇਹ ਸਾਡੇ ਸਾਰੇ ਮਸਲਿਆਂ ਦਾ ਹੱਲ ਕਰ ਦੂ। ਕਈ ਕਹਿੰਦੇ ਆ ਜੀ ਇਹ ਭਿੰਡਰਾਂ ਵਾਲਾ ਬਣਦਾ। ਗੱਲ ਇਹ ਹੈ ਕਿ ਸੰਤ ਭਿੰਡਰਾਂ ਵਾਲਿਆਂ ਦੀ ਬੜੀ ਭਾਰੀ ਦੇਣ ਆ, ਬੜੀ ਭਾਰੀ ਕੁਰਬਾਨੀ ਆ, ਪਰ ਉਹਨਾਂ ਦੀ ਕਮਾਈ ਵੀ ਬੜੀ ਵੱਡੀ ਹੋਊਗੀ ਜਿਹਦੇ ਸਿਰ ਦੇ ਉੱਤੇ ਉਹ ਸਦੀ ਦੇ ਮਹਾਨ ਸਿੱਖ ਐਲਾਨੇ ਗਏ। ਹੁਣ ਸਾਡੇ ਸਾਰਿਆਂ ਦੇ ਸਾਹਮਣੇ ਇੱਕ ਅਸੀਂ ਸਮਾਜ ਦੇ ਵਿੱਚ ਮੀਟਰ ਸੈੱਟ ਕਰ ਲਿਆ ਵੀ ਜਿਹੜਾ ਉਹਦੇ ਵਰਗਾ ਉਹਦੇ ਜਿੱਡਾ ਹੋਵੇ ਜਾਂ ਉਹ ਤੋਂ ਵੱਡਾ ਬਣ ਕੇ ਦਿਖਾਵੇ ਉਹ ਹੀ ਪ੍ਰਵਾਨ ਕਰਾਂਗੇ। ਜਦੋਂ ਵੀ ਕੋਈ ਸਿੱਖ ਪੰਥਕ ਸਫਾਂ ਦੇ ਵਿੱਚ ਸਰਗਰਮ ਹੁੰਦਾ ਉਹਨੂੰ ਕਹਿੰਦੇ ਆ ਕਿ ਪਹਿਲਾਂ ਫਿਰ ਭਿੰਡਰਾਂ ਵਾਲਾ ਬਣ ਕੇ ਦਿਖਾ ਤੂੰ। ਹੁਣ ਉਹਦੇ ਜਿੱਡਾ ਕੋਈ ਬਣ ਨਾ ਸਕੇ ਉਦੋਂ ਘੱਟ ਵਾਲਾ ਆਪਾਂ ਪ੍ਰਵਾਨ ਨਾ ਕਰੀਏ। ਜਿੰਨਾ ਕੁ ਫਾਇਦਾ ਜਿਸ ਸਿੱਖ ਤੋਂ ਹੁੰਦਾ ਹੈ ਕੌਮ ਦਾ ਉਹਨਾਂ ਕੋ ਤੋਂ ਲੈ ਲਿਆ ਜਾਵੇ। ਜਿੱਥੇ ਉਹ ਨੁਕਸਾਨ ਹੋਣ ਵਾਲੀ ਗੱਲ ਆ ਉੱਥੇ ਉਹ ਆਪਾਂ ਪਾਸਾ ਵੱਟ ਲਾਂਗੇ। ਹੁਣ ਇੱਥੇ ਕੀ ਆ ਵੀ ਜਿੱਦਣ ਭਾਈ ਅਮਰਤਪਾਲ ਸਿੰਘ ਨੇ ਇੱਥੇ ਜਿਹੜੀ ਸ਼ਰਾਬ ਵਾਲੀ ਫੈਕਟਰੀ ਦੇ ਖਿਲਾਫ ਮੁਕਤਸਰ ਵਾਲੇ ਪਾਸੇ ਇੱਕ ਧਰਨਾ ਲੱਗਿਆ ਹੈ, ਇਧਰ ਜੀਰੇ ਫਿਰੋਜ਼ਪੁਰ ਵਾਲੇ ਪਾਸੇ, ਉਦਣ ਗੱਲ ਕਹਿਤੀ ਤਾਂ ਕੁਝ ਲੋਕ ਲੱਗੇ ਕਿ ਲਓ ਜੀ ਇਹਨੇ ਕਹਿਤਾ ਹੈਗਾ ਇੰਨੀ ਤਰੀਕ ਤੱਕ ਤੇ ਫਿਰ ਉਦੋਂ ਬਾਅਦ ਤਾਂ ਇਹ ਫੱਟੇ ਚੱਕ ਦੇਣੇ ਆ, ਇਹ ਐ ਕਰ ਦੂ, ਚੜਾਉਣ ਵਾਲੀਆਂ ਗੱਲਾਂ। ਹੁਣ ਫਿਰ ਕਹਿਣ ਲੱਗੇ ਨੇ ਕਿ ਜੀ ਜੇ ਇੰਨਾ ਹੀ ਅਮਰਤਪਾਲ ਔਖਾ ਵਾ ਤਾਂ ਫਿਰ ਜੀ ਉਹ ਸਰਕਾਰ ਬਣਾ ਲਵੇ 2027 ਚ। ਇਹੋ ਜਿਹੀਆਂ ਗੱਲਾਂ, ਇਹ ਸਾਰੀਆਂ ਗੱਲਾਂ ਕਰਨ ਕਰਾਉਣ ਵਾਲੇ ਅਸਲ ਵਿੱਚ ਕੀ ਚਾਹੁੰਦੇ ਆ ਭਾਈ? ਇਹ ਚਾਹੁੰਦੇ ਆ ਵੀ ਜਿਹੜੀ ਸਥਿਤੀ, ਜਿਹੜੇ ਮਾਹੌਲ, ਜਿਹੜੇ ਹਾਲਾਤ ਬਣੇ ਹੋਏ ਨੇ ਇਹ ਐਂ ਰਹਿਣ, ਕੋਈ ਇਹ ਚ ਚੇਂਜ ਨਾ ਆਵੇ, ਕੋਈ ਬਦਲਾਅ ਨਾ ਆਵੇ। ਹਕੀਕਤ ਇਹ ਆ ਕਿ ਹਰੇਕ ਬੰਦਾ ਇਸ ਗੱਲ ਨੂੰ ਜਾਣਦਾ ਕਿ ਮੌਜੂਦਾ ਜਿਹੜੇ ਹਾਲਾਤ ਨੇ ਇਹ ਬੜੇ ਭਿਆਨਕ ਨੇ, ਬੜੇ ਖਤਰਨਾਕ ਨੇ। ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੀ ਰਾਖੀ ਲਈ ਕੌਮ ਨੂੰ ਕੁਝ ਕਰਨਾ ਪਊ। ਆਪ ਕੁਝ ਕਰਨਾ ਨਹੀਂ ਇਹਨਾਂ ਨੇ, ਤੇ ਜਦੋਂ ਕੁਝ ਕਰਨ ਲੱਗਦਾ ਕੋਈ ਉਹਦੇ ਦੁਆਲੇ ਹੋ ਜਾਂਦੇ ਆ, ਉਹਨੂੰ ਭੰਡਣ ਲੱਗ ਜਾਂਦੇ ਆ, ਨਿੰਦਣ ਲੱਗ ਜਾਂਦੇ ਆ। ਮੈਂ ਇਹ ਕਹਿਣਾ ਕਿ ਠੀਕ ਆ ਭਾਈ ਅਮਰਤਪਾਲ ਸਿੰਘ ਦੇ ਵਿੱਚ ਹੋਣਗੀਆਂ ਗੁਣ ਔਗਣ, ਹੋਣਗੇ ਘਾਟਾਂ ਹੋਣਗੀਆਂ, ਕਮਜ਼ੋਰੀਆਂ ਹੋਣਗੀਆਂ। ਕੋਈ ਉਹ ਦੇਵੀ ਸ਼ਕਤੀ ਨਾਲ ਜਾਂ ਕੋਈ ਉਹ ਦੇਵੀ ਦੇਵਤਾ ਪੈਗੰਬਰ ਤਾਂ ਹੈ ਨਹੀਂ, ਇੱਕ ਸਧਾਰਨ ਗੁਰਸਿੱਖ ਆ ਜਿਹੜਾ ਕੌਮ ਦੇ ਲਈ ਸਰਗਰਮ ਹੋਇਆ। ਉਹਨੂੰ ਟਾਈਮ ਦਿਓ, ਉਹਨੂੰ ਸਾਲ 6 ਮਹੀਨਾ ਉਹਨੂੰ ਵਕਤ ਮਿਲਣਾ ਚਾਹੀਦਾ। ਸਿੱਖ ਨੌਜਵਾਨੀ ਇਸ ਵੇਲੇ ਜਿਹੜੀ ਮੈਦਾਨ ਚ ਉਹਦੇ ਹਮਾਇਤ ਵਿੱਚ ਆ ਰਹੀ ਆ, ਇਹ ਤਾਂ ਪੱਕੀ ਗੱਲ ਆ ਕਿ ਕਈ ਗੱਲਾਂ ਜਾਂ ਕਈ ਫੈਸਲੇ ਉਹ ਤੋਂ ਗਲਤ ਹੋਣਗੇ। ਸਾਡੀ ਐਡੀ ਵੱਡੀ ਖਾੜਕੂ ਲਹਿਰ ਚੱਲ ਕੇ ਹਟੀ ਆ, ਉਹਦੇ ਤੋਂ ਬਹੁਤ ਫੈਸਲੇ ਗਲਤ ਹੋ ਗਏ ਸੀ। ਮੈਂ ਕੱਲ ਦੇ ਪ੍ਰੋਗਰਾਮ 'ਚ ਵੀ ਆਖਿਆ ਸੀ ਵੀ ਜਦੋਂ ਸਮਾਜ ਸੁਧਾਰ ਲਹਿਰ ਸਿਖਰ ਤੇ ਗਈ ਉਦੋਂ ਪਤਾ ਲੱਗਿਆ ਵੀ ਇਹ ਤਾਂ ਨੁਕਸਾਨ ਕਰਨ ਲੱਗ ਪਈ ਆ, ਕਿਉਂਕਿ ਬਹੁਤ ਸਾਰੇ ਕੈਟਾਂ ਟੌਟਾਂ ਤੇ ਪੰਥ ਦੋਖੀਆਂ ਨੇ ਉਸ ਲਹਿਰ ਦੇ ਬਹਾਨੇ ਇਹੋ ਜਿਹੇ ਤਰੀਕੇ ਨਾਲ ਕੰਮ ਕੀਤਾ ਵੀ ਲੋਕ ਜਿਹੜੇ ਲਹਿਰ ਦੇ ਹਮਾਇਤੀ ਬਣਨੇ ਸੀ ਉਹ ਖਿਲਾਫ ਹੋ ਗਏ। ਫਿਰ ਉਸ ਮੌਕੇ ਖਾੜਕੂ ਜਥੇਬੰਦੀਆਂ ਨੇ ਐਲਾਨੀਆ ਤੌਰ ਤੇ ਕਿਹਾ ਕਿ ਸਾਡਾ ਇਹ ਮਕਸਦ ਨਹੀਂ ਸੀਗਾ ਵੀ ਅਸੀਂ ਲੋਕਾਂ ਨੂੰ ਜਲੀਲ ਕਰਨਾ ਜਾਂ ਲੋਕਾਂ ਤੇ ਜ਼ੁਲਮ ਕਰਨੇ ਆ। ਜੇ ਇਹੀ ਕੁਝ ਚੱਲਣਾ ਹੈਗਾ ਫਿਰ ਅਸੀਂ ਇਸ ਚੀਜ਼ ਨੂੰ ਬੰਦ ਕਰਦੇ। ਸੋ ਸਮਾਜ ਸੁਧਾਰ ਲਹਿਰ ਮੌਕੇ ਜਿਹੜੀ ਸਟੇਟਮੈਂਟ ਦਿੱਤੀ ਸੀ ਉਹਦਾ ਇੱਕ ਬੜਾ ਇਤਿਹਾਸਕ ਤੇ ਸਮਝਦਾਰੀ ਵਾਲਾ ਪ੍ਰਤੀਕ ਸੀਗਾ।
ਇਹ ਨਹੀਂ ਕਿਹਾ ਸੀ ਕਿ ਸਮਾਜ ਸੁਧਾਰ ਲਹਿਰ ਗਲਤ ਆ, ਇਹ ਆਖਿਆ ਸੀਗਾ ਕਿ ਉਹਦਾ ਲਾਗੂ ਕਰਾਉਣ ਦੇ ਢੰਗ ਤਰੀਕੇ ਜਿਹੋ ਜਿਹੇ ਲੋਕ ਲੈ ਆਏ ਨੇ ਉਹ ਠੀਕ ਨਹੀਂ। ਹੁਣ ਵੀ ਜੇਕਰ ਏਡੀ ਵੱਡੀ ਲਹਿਰ ਦੇ ਵਿੱਚ ਕੁਝ ਫੈਸਲੇ ਗਲਤ ਹੋ ਸਕਦੇ ਆ ਜਾਂ ਉਹਨਾਂ ਫੈਸਲਿਆਂ ਨੂੰ ਵਾਪਸ ਲਿਆ ਜਾ ਸਕਦਾ, ਤਾਂ ਆਹ ਜਿਹੜਾ ਏਡਾ ਵੱਡਾ ਅਕਾਲੀ ਦਲ ਬਣਿਆ ਫਿਰਦਾ ਬਾਦਲ ਦਲ, ਇਹ ਤੋਂ ਕਿੱਡੇ ਕਿੱਡੇ ਫੈਸਲੇ ਗਲਤ ਹੋ ਗਏ। ਅਰਸ਼ਾਂ ਤੇ ਉੱਡੇ ਫਿਰਦੇ ਸੀਗੇ, ਅੱਜ ਫਰਸ਼ ਤੇ ਡਿੱਗੇ ਫਿਰਦੇ ਆ। ਤਾਂ ਇਸ ਤਰੀਕੇ ਨਾਲ ਕੁਝ ਗੜਬੜਾਂ, ਕੁਝ ਗਲਤੀਆਂ, ਕੁਝ ਕਮਜ਼ੋਰੀਆਂ, ਘਾਟਾਂ ਇਹ ਨੌਜਵਾਨ ਵੀ ਦਿਖਾ ਸਕਦੇ, ਪਰ ਇਹਨਾਂ ਨੂੰ ਕੁਝ ਕਰਨ ਹੀ ਨਾ ਦਈਏ ਵੀ ਇਹ ਤਾਂ ਗਲਤ ਕਰਨਗੇ, ਇਹ ਗੱਲ ਜ਼ਿਆਦਾ ਮਾੜੀ ਹੈ। ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਤਾਂ ਕਿ ਇਹ ਕੌਮ ਦੇ ਧਰਮ ਦੇ ਮਸਲੇ ਦੇ ਉੱਤੇ ਆਪਦਾ ਯੋਗਦਾਨ ਪਾ ਸਕਣ। ਹਰ ਗੱਲ 'ਚ ਇਹਨਾਂ ਨੂੰ ਗਲਤੀ ਦਰਸਾਉਣਾ, ਹਰ ਵੇਲੇ ਸਾਡੇ ਹੀ ਬੱਚੇ ਨੇ ਨਾ ਕੌਮ ਦੇ। ਹੁਣ ਇੱਕ ਪਾਸੇ ਇਸੇ ਹੀ ਸੰਦਰਭ ਦੇ ਵਿੱਚ ਅਸੀਂ ਚੰਗਾ ਮੰਨਦੇ ਹਾਂ, ਕੌਮੀ ਦਸਤਾਰਬੰਦੀ ਸਮਾਗਮ ਹੋ ਰਿਹਾ 18 ਦਸੰਬਰ ਨੂੰ ਐਤਵਾਰ ਨੂੰ। ਉਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਆ। ਪਹਿਲਾਂ ਤਾਂ ਇਹ ਬੜੀ ਸ਼ਰਮ ਵਾਲੀ ਗੱਲ ਆ, ਬਾਦਲ ਦਲ ਦੀਆਂ ਕਰਤੂਤਾਂ ਫੇਰ ਚੇਤੇ ਆ ਜਾਂਦੀਆਂ। ਅਜੇ ਤੱਕ ਪੰਥ ਨੂੰ ਪੱਕਾ ਜਥੇਦਾਰ ਨਹੀਂ ਦੇ ਸਕੇ, ਕਾਰਜਕਾਰੀ ਜਥੇਦਾਰ। ਉਧਰ ਸਰਬੱਤ ਖਾਲਸੇ ਵਾਲੀ ਧਿਰ ਨੇ ਭਾਈ ਧਿਆਨ ਸਿੰਘ ਮੱਢ ਨੂੰ ਕਾਰਜਕਾਰੀ ਜਥੇਦਾਰ ਲਾਇਆ ਸੀ। ਉਹਦਾ ਆਪਾਂ ਨੂੰ ਪਤਾ ਹੀ ਆ ਵੀ ਕੀ ਕਹਾਣੀ ਵਿਗੜੀ ਤੇ ਬਰਗਾੜੀ ਮੋਰਚੇ ਮੌਕੇ। ਤੇ ਉਧਰ ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ 'ਚ ਨੇ, ਤੇ ਇੱਧਰ ਜਿਹੜੇ ਬਾਦਲ ਦਲ ਵੱਲੋਂ ਇਹ ਕਾਰਜਕਾਰੀ ਜਥੇਦਾਰ ਸੀ, ਇਹਨਾਂ ਨੇ ਬਾਦਲ ਕਿਆਂ ਦੇ ਆਖੇ ਲੱਗ ਕੇ ਕਈ ਇਹੋ ਜਿਹੀਆਂ ਗੜਬੜਾਂ ਕਰ ਲਈਆਂ ਕਿ ਇਹਨਾਂ ਦਾ ਰਸੂਖ ਵੀ ਸੰਗਤ ਵਿੱਚ ਨਹੀਂ ਰਿਹਾ। ਖੈਰ, ਜਿਹੜੀ ਗੱਲ ਚੰਗੀ ਆ ਉਹਨੂੰ ਚੰਗੀ ਕਹੀਏ ਕਿ ਬੱਚਿਆਂ ਨੂੰ ਸਮੂਹਕ ਤੌਰ ਤੇ ਦਸਤਾਰਾਂ ਸਜਾ ਕੇ ਸਿੱਖੀ ਦੇ ਵਾਰਸ ਹੋਣ ਦਾ ਅਹਿਸਾਸ ਕਰਾਉਣ ਦੇ ਲਈ ਐਤਵਾਰ ਨੂੰ 10 ਵਜੇ ਅਕਾਲ ਤਖਤ ਸਾਹਿਬ ਤੇ ਪ੍ਰੋਗਰਾਮ ਰੱਖਿਆ ਕਿ ਆਪੋ ਆਪਣੇ ਬੱਚਿਆਂ ਨੂੰ ਇੱਥੇ ਦਸਤਾਰਬੰਦੀ ਸਮਾਗਮ ਦੇ ਵਿੱਚ ਲੈ ਕੇ ਆਓ, ਸਾਰਿਆਂ ਨੂੰ ਇੱਥੇ ਸਾਂਝੇ ਤੌਰ ਦੇ ਉੱਤੇ ਸਮਾਗਮ ਕੀਤਾ ਜਾਵੇ। ਚੰਗੀ ਗੱਲ ਆ, ਜਿਹੜੇ ਬੱਚੇ ਇੱਥੇ ਆਉਣਗੇ ਉਹਨਾਂ ਨੂੰ ਸਾਰੀ ਉਮਰ ਇਸ ਗੱਲ ਦਾ ਮਾਣ ਵੀ ਰਹੂਗਾ ਤੇ ਬੰਦਿਸ਼ ਵੀ ਰਹੂਗੀ ਕਿ ਅਸੀਂ ਅਕਾਲ ਤਖਤ ਸਾਹਿਬ ਤੋਂ ਦਸਤਾਰ ਸਜਾਈ ਸੀ। ਅਸੀਂ ਇਸ ਫੈਸਲੇ ਦਾ, ਇਸ ਪ੍ਰੋਗਰਾਮ ਦਾ ਸਵਾਗਤ ਕਰਦੇ ਹਾਂ। ਇਸ ਤੋਂ ਅੱਗੇ ਇਹ ਹੈ ਕਿ ਜਿਹੜਾ ਆਪਾਂ ਕੱਲ ਚਰਚਾ ਕਰਦੇ ਸੀ ਕਿ ਭਗਵਾਨ ਸਿੰਘ ਨਾਂ ਦਾ ਇੱਕ ਇਹੋ ਜਿਹਾ ਥਾਣੇਦਾਰ ਜਿਹੜਾ ਅੰਮ੍ਰਿਤਸਰ ਦੇ ਬੱਚੀ ਪਿੰਡ ਦੇ ਚੌਂਕੀ ਦਾ ਇੰਚਾਰਜ ਸੀ ਲੋਪੋਕੇ ਥਾਣੇ ਦੇ ਵਿੱਚ, ਉਹਨੂੰ ਪੁਲਿਸ ਨੇ ਫੜ ਲਿਆ ਵਾ। ਜਿਹੜਾ ਕਹਿੰਦਾ ਸੀਗਾ ਜੀ ਮੈਂ ਤਾਂ ਲੱਖ ਰੁਪਇਆ ਮੰਗਣ ਆਇਆ ਸੀ, ਤੁਸੀਂ ਹੁਣ 35,000 ਤੇ ਲੈ ਆਓ, ਇਦੋਂ ਘੱਟ ਮੇਰੇ ਤੋਂ ਰਿਸ਼ਵਤ ਨਹੀਂ ਲਈ ਜਾਣੀ। ਉਹਨੂੰ ਪੁਲਿਸ ਨੇ ਫੜ ਲਿਆ ਵਾ ਤੇ 3 ਦਿਨ ਦਾ ਰਿਮਾਂਡ ਜਿਹੜਾ ਹੈ ਉਸ ਭਗਵਾਨ ਸਿੰਘ ਦਾ। ਨਾਂ ਤਾਂ ਮਾਪਿਆਂ ਨੇ ਰੱਖਿਆ ਹੋਣਾ ਬੜਾ ਚੰਗਾ ਵੀ ਭਗਵਾਨ ਸਿੰਘ ਆ, ਤੇ ਉਹਨੇ ਚੰਦ ਹੋਰ ਹੀ ਚਾੜੇ ਪਏ ਨੇ। ਇੱਕ ਪਾਸੇ ਤਾਂ ਇਸੇ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਉਹ ਵੀ ਨੇ ਜਿਨ੍ਹਾਂ ਨੂੰ ਸਾਰਾ ਦਿਨ ਲੇਬਰ ਚੌਂਕ ਤੇ ਖੜ ਕੇ ਮੁੜ ਜਾਂਦੇ ਆ ਤੇ ਕੰਮ ਨਹੀਂ ਮਿਲਦਾ। ਦੂਜੇ ਪਾਸੇ ਜਿਨ੍ਹਾਂ ਨੂੰ ਐਡੀਆਂ ਵੱਡੀਆਂ ਤਨਖਾਹਾਂ ਵਾਲੀਆਂ, ਐਡੀਆਂ ਟੌਰ ਵਾਲੀਆਂ ਨੌਕਰੀਆਂ ਮਿਲੀਆਂ ਹੋਈਆਂ ਨੇ, ਉਹ ਕਹਿੰਦੇ ਆ ਸਾਡੇ ਇਲਾਕੇ 'ਚ ਸਮੈਕ ਵੇਚੋ ਦੱਬ ਕੇ ਤੇ ਨੋਟ ਸਾਨੂੰ ਦਿਓ, ਪੈਸੇ ਸਾਨੂੰ ਦਿਓ। ਸੋ ਇਸ ਤਰੀਕੇ ਦਾ ਜਿਹੜਾ ਮਾਹੌਲ ਆ, ਇਹਦੇ ਖਿਲਾਫ ਜਿੰਨੀਆਂ ਵੱਧ ਤੋਂ ਵੱਧ ਲਾਹਣਤਾਂ ਪਾਈਆਂ ਜਾਣ, ਉਹ ਕੱਲੀਆਂ ਭਗਵਾਨ ਸਿੰਘ ਨੂੰ ਨਹੀਂ, ਉਹਦੇ ਪਰਿਵਾਰ ਨੂੰ ਵੀ ਜਿਹੜੇ ਇਸ ਪਾਪ 'ਚ ਭਾਗੀਦਾਰ ਨੇ, ਸਮੈਕ ਵੇਚਣ ਵਾਲਿਆਂ ਨੂੰ ਵੀ, ਤੇ ਇਸ ਸਾਰੇ ਸਿਸਟਮ ਨੂੰ ਵੀ ਲਾਹਣਤਾਂ ਪੈਣੀਆਂ ਚਾਹੀਦੀਆਂ ਜਿਹੜਾ ਭਗਵਾਨ ਸਿੰਘ ਵਰਗਿਆਂ ਨੂੰ ਜਾਂ ਇਹੋ ਜਿਹੇ ਸਮੈਕ ਵੇਚਣ ਵਾਲਿਆਂ ਨੂੰ ਜਿਹੜਾ ਹਰ ਤਰੀਕੇ ਦਾ ਮਾਹੌਲ ਆ ਉਹ ਦਿੰਦਾ। ਆਖਰੀ ਬੇਨਤੀ ਅੱਜ ਦੇ ਇਸ ਪ੍ਰੋਗਰਾਮ 'ਚ ਇਹ ਹੈ ਕਿ 15 ਦਸੰਬਰ ਨੂੰ ਬੇਅਦਬੀ ਇਨਸਾਫ ਮੋਰਚੇ ਵੱਲੋਂ ਬਰਗਾੜੀ ਦੇ ਵਿੱਚ ਇੱਕ ਵੱਡੀ ਸਭਾ ਜਿਹੜੀ ਆ ਉਹ ਬੁਲਾਈ ਜਾ ਰਹੀ ਆ, ਜਿਹਦੇ ਵਿੱਚ ਅਗਲੀ ਰਣਨੀਤੀ ਹੈ ਜਿਹੜੀ ਉਹ ਉਲੀਕੀ ਜਾਣੀ ਆ। ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਸਪੀਕਰ ਆ ਸੰਧਵਾਂ ਯਾਨੀ ਜੈਲ ਸਿੰਘ ਦੇ ਪਰਿਵਾਰ ਚੋਂ, ਉਹਨੇ ਪਿੱਛੇ ਜੇ ਉੱਥੇ ਐਲਾਨ ਕੀਤਾ ਸੀਗਾ ਕਿ ਬਸ ਅਸੀਂ ਫੱਟੇ ਚੱਕ ਦਿਆਂਗੇ, ਦੋਸ਼ੀਆਂ ਨੂੰ ਸਜ਼ਾਵਾਂ ਹੋਣਗੀਆਂ। ਪਰ ਸਜ਼ਾਵਾਂ ਤਾਂ ਕੀ ਹੋਣੀਆਂ ਸੀ, ਅਜੇ ਤੱਕ ਕੋਈ ਗੱਲ ਕਿਸੇ ਪਾਸੇ ਨੂੰ ਜਾਂਦੀ ਦਿਖ ਨਹੀਂ ਰਹੀ। ਹਾਂ, ਸ਼ੋਸ਼ੇਬਾਜ਼ੀ ਬੜੀ ਹੋ ਰਹੀ ਆ ਵੀ ਸੁਖਬੀਰ ਬਾਦਲ ਸੱਦ ਲਿਆ, ਵੱਡਾ ਬਾਦਲ ਸੱਦ ਲਿਆ। ਤੋ ਇਹ ਜਿਹੜੀ ਡਰਾਮੇਬਾਜ਼ੀ ਆ ਸੈਣੀ ਸੂਣੀ ਵਾਲੀ, ਇਹ ਗੱਲਾਂ ਦੇ ਨਾਲ ਤਾਂ ਕੁਝ ਨਹੀਂ ਹੁੰਦਾ। ਸੋ ਉਹਦੇ ਲਈ ਜਿਹੜੀ ਵਿਸ਼ੇਸ਼ ਇਕੱਤਰਤਾ ਉਹ 15 ਤਰੀਕ ਨੂੰ ਜਿਹੜੀ ਹੈਗੀ ਆ ਵੀਰਵਾਰ ਨੂੰ ਬਾਈਬਲ ਇਨਸਾਫ ਮੋਰਚੇ ਵੱਲੋਂ ਜਿਹੜਾ ਮੋਰਚਾ ਲੱਗਿਆ ਹੈ ਬਾਈਬਲ ਦੇ ਵਿੱਚ, ਉੱਥੇ ਹੋਣੀ ਆ। ਸੋ ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।